ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਇਸ ਦੇ ਨਾਲ ਤੁਹਾਡੀ ਜਿਹੜੇ ਆ ਜੀ ਆਪਾਂ ਦੱਸਾਂਗੇ ਵੀ ਕੀ ਕੁਛ ਚੱਲ ਰਿਹਾ ਪੂਰੇ ਅਮਰੀਕਾ ਭਰ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮਰਸਡ। ਆਈਫੋਨ ਅਤੇ ਐਂਡਰੋਇਡ ਦੇ ਰਾਹੀਂ, ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਜਿਹੜੇ ਲਾਈਵ ਸੁਣ ਰਹੇ ਹੈਗੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 18 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਅਤੇ ਇਸ ਤੋਂ ਦੱਸਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ। ਅਤੇ ਉਸ ਤੋਂ ਪਹਿਲਾਂ ਜਿਹੜੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਨੇ, ਸਪੋਂਸਰਸ ਨੇ, ਉਹਨਾਂ ਦਾ ਆਪਾਂ ਜਿਹੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਹਾਡੇ ਸਾਰਿਆਂ ਤੱਕ ਇਸ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਆ। ਕਾਲ ਜਿਹੜਾ ਜੀ ਉਸ ਦੇ ਲਈ ਸਹਿਯੋਗ ਕੀਤਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਿਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਰਾਜਕਰਮਵੀਰ ਸਿੰਘ ਜੀ, ਸਭ ਤੋਂ ਪਹਿਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜਾ ਪਿੱਛੇ ਪ੍ਰੈਜ਼ੀਡੈਂਟ ਟਰੰਪ ਅਤੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਜਿਹੜੀ ਦੋਨਾਂ ਦੀ ਮੀਟਿੰਗ ਹੋਈ ਸੀਗੀ, ਉਸ ਮੀਟਿੰਗ ਦੇ ਵਿੱਚ ਕਾਫੀ ਜ਼ਿਆਦਾ ਪ੍ਰੈਜ਼ੀਡੈਂਟ ਟਰੰਪ ਦਾ ਕ੍ਰਿਟਿਸਿਜ਼ਮ ਹੋਇਆ ਅਤੇ ਉਸ ਕ੍ਰਿਟਿਸਿਜ਼ਮ ਤੋਂ ਬਾਅਦ ਹੁਣ ਪ੍ਰੈਜ਼ੀਡੈਂਟ ਟਰੰਪ ਵਾਪਸ ਇੱਥੇ ਆ ਗਏ ਹੈਗੇ USA ਦੇ ਵਿੱਚ। ਅਤੇ ਉਹਨਾਂ ਨੇ ਇੰਟਰਵਿਊਜ਼ ਵਗੈਰਾ ਵੀ ਕਾਫੀ ਦਿੱਤੀਆਂ ਹੈਗੀਆਂ, ਖਾਸ ਕਰਕੇ ਫੌਕਸ ਦੇ ਜਿਹੜੇ ਫੌਕਸ ਚੈਨਲ ਦੇ ਹੋਸਟ ਹੈਗੇ ਆ। ਅਤੇ ਉਹਦੇ ਵਿੱਚ ਉਹਨਾਂ ਨੇ ਇੱਕ ਜਗ੍ਹਾ ਇਹ ਕਿਹਾ ਵੀ ਮੇਰਾ ਜਿਹੜਾ ਇੱਕ ਸ਼ਬਦ ਸੀ ਉਹਨੂੰ ਮੇਰੇ ਤੋਂ ਗਲਤੀ ਨਾਲ ਕਹਿ ਹੋ ਗਿਆ। ਪਰ ਜੇ ਓਵਰਆਲ ਦੇਖਿਆ ਜਾਵੇ ਤਾਂ ਕਾਫੀ ਜਿਹੜਾ ਕ੍ਰਿਟਿਸਿਜ਼ਮ ਆ ਪ੍ਰੈਜ਼ੀਡੈਂਟ ਟਰੰਪ ਦਾ ਵੀ ਹੋਇਆ ਹੈਗਾ। ਅਤੇ ਉਹਨਾਂ ਹੀ ਪਾਰਟੀ ਦੇ ਜਿਹੜੇ ਮੇਨ ਬੰਦੇ ਹੈਗੇ ਆ ਹਾਊਸ ਸਪੀਕਰ ਪੌਲ ਰਾਇਨ, ਉਹਨਾਂ ਨੇ ਵੀ ਕੀਤਾ ਹੈਗਾ। ਬਿਲਕੁਲ, ਉਹਨਾਂ ਦੇ ਨਾਲ ਮਿਚ ਮੈਕੋਨਲ, ਉਹਨਾਂ ਨੇ ਵੀ। ਇਹਨਾਂ ਦੋਵਾਂ ਨੇ ਜਿਹੜੇ ਹਾਊਸ ਅਤੇ ਜਿਹੜੇ ਸੈਨੇਟ ਦੇ ਜਿਹੜੇ ਲੀਡਰ ਆ, ਉਹਨਾਂ ਨੇ ਜਿਹੜੇ ਇੱਕ ਚੀਜ਼ ਕਨਫਰਮ ਕਰ ਦਿੱਤੀ ਵੀ ਰਸ਼ੀਆ ਨੇ ਜਿਹੜੀ ਇੰਟਰਫੀਅਰ ਆ ਉਹ ਕੀਤੀ ਸੀਗੀ ਇਲੈਕਸ਼ਨਸ ਦੇ ਵਿੱਚ, ਕਿਉਂਕਿ ਇੰਨੇ ਜ਼ਿਆਦਾ ਜਿਹੜੇ ਸਬੂਤ ਆ ਹੁਣ ਉਹ ਸਾਹਮਣੇ ਆ ਰਹੇ ਆ। ਰਾਸ਼ਟਰਪਤੀ ਟਰੰਪ ਨੇ ਜਿਹੜੇ ਅਮਰੀਕੀ ਲੋਕਾਂ ਨੂੰ ਕਿਤੇ ਨਾ ਕਿਤੇ ਮੂਰਖ ਬਣਾਉਣ ਦੀ ਫੇਰ ਕੋਸ਼ਿਸ਼ ਕੀਤੀ। ਕਹਿੰਦੇ ਵੀ ਮੇਰੇ ਕੋਲ ਇੱਕ ਸ਼ਬਦ ਜਿਹੜਾ ਆ ਉਹ ਗਲਤ ਹੋ ਗਿਆ, ਪਰ ਉਸ ਤੋਂ ਇਕੱਲਾ ਇੱਕ ਨੂੰ ਛੱਡ ਦਿਓ, ਬਾਕੀ ਬਹੁਤ ਜਗ੍ਹਾ ਦੇ ਉੱਤੇ ਉਹਨਾਂ ਨੇ ਅਜਿਹੀ ਹੀ ਜਿਹੜੀ ਆ ਬਾਰ-ਬਾਰ ਉਹੀ ਗੱਲ ਕੀਤੀ ਆ ਜਿਹੜੀ ਉਹਨਾਂ ਦੀ ਕਿਤੇ ਨਾ ਕਿਤੇ ਕਹਿ ਲਓ ਵੀ ਦਿਲ ਦੀ ਭਾਵਨਾ ਜਿਹੜੀ ਉਹ ਸੀਗੀ। ਅਤੇ ਅੱਜ ਉਹਨਾਂ ਨੇ ਟਵੀਟ ਜਿਹੜਾ ਕੀਤਾ ਆ, ਕਹਿੰਦੇ ਵੀ ਬੜੇ ਇੰਟੈਲੀਜੈਂਸ ਅਫਸਰਾਂ ਨੇ ਕਿਹਾ ਵੀ ਤੁਹਾਡੀ ਤਾਂ ਮੀਟਿੰਗ ਬੜੀ ਸ਼ਾਨਦਾਰ ਰਹੀ ਆ, ਪਰ ਆਪਾਂ ਓਵਰਆਲ ਸਾਰੇ ਪਾਸੇ ਦੇਖ ਰਹੇ ਹਾਂ ਚੌਂਚ ਫੇਰਿਓ ਜਿਹੜੇ ਆ ਕਹਿ ਸਕਦੇ ਹਾਂ ਵੀ ਇਸ ਦੀ ਜਿਹੜੀ ਨਿੰਦਾ ਹੋਈ ਹੈ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੇ ਰਸ਼ੀਆ ਨੂੰ ਇਹ ਸਾਰੀ ਚੀਜ਼ ਦੇ ਵਿੱਚੋਂ ਇੱਕ ਹਿਸਾਬ ਨਾਲ ਬਰੀ ਕਰਕੇ ਆ ਗਏ, ਕਲੀਨ ਚਿੱਟ ਵਾਲੀ ਜਿਹੜੀ ਗੱਲ ਆ ਉਹ ਇੱਕ ਹਿਸਾਬ ਦੇ ਨਾਲ ਦੇ ਦਿੱਤੀ ਹੈ। ਪਰ ਹੁਣ ਜਦੋਂ ਉਹਨਾਂ ਨੇ ਦੇਖਿਆ ਵੀ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆਊਟਕ੍ਰਾਈ ਆ, ਖਾਸ ਕਰਕੇ ਉਹਨਾਂ ਦੀ ਆਪਣੀ ਜਿਹੜੀ ਪਾਰਟੀ ਆ ਉਹਨਾਂ ਦੇ ਵੱਲੋਂ ਵੀ, ਤਾਂ ਉਹਦੇ ਚੱਲਦਿਆਂ ਜਿਹੜਾ ਇਹ ਚੀਜ਼ ਹੋਈ ਆ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਆ ਮਾਫੀ ਇੱਕ ਹਿਸਾਬ ਦੇ ਨਾਲ ਜਿਹੜੀ ਟੇਢੀ ਮੇਢੀ ਕਰਕੇ ਜਿਹੜੀ ਉਹਨਾਂ ਨੇ ਮਾਫੀ ਜੀ ਜਿਹੜੀ ਆ ਉਹ ਮੰਗੀ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਅਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਜਿੱਦਾਂ ਨਾਰਥ ਕੋਰੀਆ ਦੇ ਮੀਟਿੰਗ ਤੋਂ ਬਾਅਦ 'ਚ ਕਹਿੰਦੇ ਸੀ ਵੀ ਬੜੇ ਸ਼ਾਨਦਾਰ ਅਤੇ ਵਧੀਆ ਨਤੀਜੇ ਜਿਹੜੇ ਆ ਸਿੱਟੇ ਆਪਾਂ ਨੂੰ ਦਿਖਣਗੇ, ਉਸੇ ਤਰੀਕੇ ਨਾਲ ਇਹਨਾਂ ਨੇ ਇਸ ਮੀਟਿੰਗ ਦਾ ਵੀ ਦਾਅਵਾ ਕੀਤਾ ਆ। ਚਲੋ ਉਹ ਤਾਂ ਜਿਹੜੇ ਆ ਭਵਿੱਖ ਦੇ ਗਰਭ ਦੇ ਵਿੱਚ ਆ ਵੀ ਕੀ ਹੋਣਾ ਆ ਕੀ ਨਹੀਂ ਹੋਣਾ ਆ, ਇਸ ਮੀਟਿੰਗ ਦਾ ਕੀ ਸਿੱਟਾ ਨਿਕਲਣਾ ਆ, ਪਰ ਕਿਤੇ ਨਾ ਕਿਤੇ ਪੂਰੇ ਅੰਡਰ ਪ੍ਰੈਸ਼ਰ ਜਿਹੜੇ ਆ ਉਹ ਇਸ ਸਾਰੀ ਦੇ ਵਿੱਚ ਨਜ਼ਰ ਆਏ ਆ। ਅਤੇ ਇਹੀ ਨਹੀਂ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਰਹੇ ਸੀ ਵੀ ਇਹਨਾਂ ਦੇ ਜਿਹੜੇ ਐਡਵਾਈਜ਼ਰ ਨਾਲ ਗਏ ਸੀ ਨਾ, ਜਿਹੜੇ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਜਿਹੜੇ ਉੱਥੇ ਕਹਿ ਲਓ ਵੀ ਸਮਝਾ ਨਹੀਂ ਸਕੇ। ਰਾਸ਼ਟਰਪਤੀ ਟਰੰਪ ਨੇ ਤਾਂ ਚਲੋ ਜੋ ਕਹਿਣਾ ਸੀ, ਪਰ ਉਹਨਾਂ ਦੀ ਵੀ ਕਹਿੰਦੇ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਸੀ ਵੀ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਕਹਿਣ ਤੋਂ ਰੋਕਣ ਦੇ ਲਈ, ਮੇਕ ਸ਼ੋਰ ਕਰਨ ਦੇ ਲਈ ਵੀ ਇਹ ਚੀਜ਼ਾਂ ਉਹ ਨਾ ਕਹਿਣ।
ਪਰ ਕਹਿੰਦੇ ਵੀ ਉਹ ਉਸ ਚੀਜ਼ ਦੇ ਵਿੱਚ ਨਾਕਾਮਯਾਬ ਰਹੇ ਆ, ਜਾਂ ਖਾਸ ਕਰਕੇ ਜਿਹੜੇ ਜੌਨ ਬੋਲਟਨ ਦੇ ਉੱਤੇ ਅਤੇ ਨਾਲ ਦੇ ਨਾਲ ਜਿਹੜੇ ਮਾਈਕ ਪੋਂਪੇਓ ਸੈਕਟਰੀ ਆਫ ਸਟੇਟ ਹੈ, ਇਹਨਾਂ ਦੋਨਾਂ ਉੱਤੇ ਵੀ ਜਿਹੜੀ ਗਾਜ ਹੈ ਇੱਕ ਹਿਸਾਬ ਦੇ ਨਾਲ ਜਿਹੜੀ ਡਿੱਗ ਰਹੀ ਹੈ। ਕਈ ਜਗ੍ਹਾ ਤੋਂ ਉਹਨਾਂ ਦੇ ਅਸਤੀਫੇ ਦੀ ਵੀ ਜਿਹੜੀ ਮੰਗ ਆ ਉਹ ਆਈਆਂ ਸੀਗੀਆਂ। ਲੱਗਦਾ ਤਾਂ ਨਹੀਂ ਅਸਤੀਫੇ ਜਿਹੜੇ ਆ ਹੋਣਗੇ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਕਈ ਵਾਰੀ ਇਹ ਚੀਜ਼ ਜਿਹੜੀ ਸਾਬਤ ਹੋ ਚੁੱਕੀ ਆ ਵੀ ਉਹ ਸੁਣਦੇ ਸੁਣਦੇ ਕਿਸੇ ਦੀ ਨਹੀਂ ਆ, ਚਾਹੇ ਐਡਵਾਈਜ਼ਰ ਕੋਈ ਵੀ ਜਿਹੜਾ ਉਹਨਾਂ ਦੇ ਲਾਗੇ ਜਿਹੜਾ ਉਹ ਲੱਗਾ ਹੋਵੇ ਅਤੇ ਆਪਣੀ ਮਰਜ਼ੀ ਜਿਹੜੀ ਉਹ ਜ਼ਿਆਦਾ ਕਰਦੇ। ਆਈ ਥਿੰਕ ਇਹਨਾਂ ਨੂੰ ਖਾਸ ਕਰਕੇ ਜਿਹੜੇ ਰਸ਼ੀਆ ਵਰਗੇ ਮੁਲਕ, ਜਿਹੜਾ ਕਿ ਅਮਰੀਕੇ ਦਾ ਕਿਤੇ ਨਾ ਕਿਤੇ ਜਿਹੜਾ ਬੜੇ ਲੰਮੇ ਸਮੇਂ ਤੋਂ ਜਿਹੜਾ ਕੱਟੜ ਵਿਰੋਧੀ ਵੀ ਰਿਹਾ ਆ, ਇੱਕ ਜਿਹੜਾ ਉਹਨਾਂ ਦਾ ਦੁਸ਼ਮਣ ਰਿਹਾ ਆ, ਜਿਹਦੇ ਖਿਲਾਫ ਇਹ ਚੀਜ਼ਾਂ ਸਾਬਤ ਹੋ ਰਹੀਆਂ ਆ ਵੀ ਕਿੱਦਾਂ ਮਿਡ ਟਰਮ ਇਲੈਕਸ਼ਨ ਮਾਫੀ ਚਾਹੁੰਦਾ ਕਿੱਦਾਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਦੌਰਾਨ ਉਹਨਾਂ ਨੇ ਜਿਹੜੀ ਆ ਕਹਿ ਲਓ ਵੀ ਇੰਟਰਫੇਰੈਂਸ ਜਿਹੜੀ ਉਹ ਕੀਤੀ ਆ, ਅਤੇ ਉਹਨਾਂ ਨੂੰ ਉਸ ਚੀਜ਼ ਦੇ ਵਿੱਚੋਂ ਬਰੀ ਕਰਕੇ ਆਉਣਾ ਜਿਹੜਾ ਉਹ ਚੰਗੀ ਗੱਲ ਜਿਹੜੀ ਇਹਨਾਂ ਦੇ ਲਈ ਸਾਬਤ ਨਹੀਂ ਹੋਊਗੀ। ਹੁਣ ਇਹ ਵੀ ਨਾਲ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਜਿਹੜੀ ਡੈਮੋਕ੍ਰੇਟ ਪਾਰਟੀ ਆ ਆਉਣ ਵਾਲੀਆਂ ਮਿਡ ਟਰਮ ਇਲੈਕਸ਼ਨਜ਼ ਦੇ ਵਿੱਚ ਕੀ ਇਸ ਚੀਜ਼ ਦਾ ਸਹਾਰਾ ਲਊਗੀ, ਕੀ ਕਿੰਨਾ ਕੁ ਜਿਹੜਾ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਫਾਇਦਾ ਆ ਉਹ ਹੋ ਸਕਦਾ ਜੀ। ਬਿਲਕੁਲ। ਅਤੇ ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਫਾਇਰ ਦਾ ਸੀਜ਼ਨ ਹੈਗਾ ਆ। ਯੋਸੇਮਿਟੀ ਏਰੀਆ ਦੇ ਵਿੱਚ ਵੀ ਕੈਲੀਫੋਰਨੀਆ 'ਚ ਫੇਰ ਅੱਗਾਂ ਲੱਗੀਆਂ ਸੀਆਂ। ਅੱਜ ਤੋਂ ਕਹਿੰਦੇ 5 ਸਾਲ ਪਹਿਲਾਂ ਜਿਹੜੀਆਂ ਬਹੁਤ ਹੀ ਵੱਡੀ ਅੱਗ ਲੱਗੀ ਸੀਗੀ ਯੋਸੇਮਿਟੀ ਦੇ ਵਿੱਚ 2013 ਦੇ ਵਿੱਚ। ਸਿਆਰਾ ਨਵਾਡਾ ਜਿਹੜਾ ਫੋਰੈਸਟ ਹੈਗਾ ਉਹਦੇ ਜਿਹੜਾ ਬਹੁਤ ਵੱਡਾ ਜਿਹੜਾ USA ਦਾ ਇੱਕ ਨੈਸ਼ਨਲ ਪਾਰਕ ਆ, ਜਿਹਨੂੰ ਯੋਸੇਮਿਟੀ ਨੈਸ਼ਨਲ ਪਾਰਕ ਕਿਹਾ ਜਾਂਦਾ, 3rd ਲਾਰਜੈਸਟ ਵਾਈਲਡ ਫਾਇਰ ਹੋਈ ਸੀ ਸਟੇਟ ਦੀ ਹਿਸਟਰੀ ਦੇ ਵਿੱਚ ਅੱਜ ਤੋਂ 5 ਸਾਲ ਪਹਿਲਾਂ। ਅਤੇ ਉਸ ਅੱਗ ਤੋਂ ਬਾਅਦ ਬਹੁਤ ਸਾਰੇ ਜਿਹੜੇ ਐਨਵਾਇਰਮੈਂਟਲ ਔਰਗੇਨਾਈਜੇਸ਼ਨ ਸੀਗੀਆਂ, ਟਿੰਬਰ ਇੰਟਰਸਟ ਜਿਹੜੇ ਗਰੁੱਪ ਸੀਗੇ, ਸਟੇਟ ਆਫੀਸ਼ੀਅਲ ਅਤੇ US ਫੋਰੈਸਟ ਡਿਪਾਰਟਮੈਂਟ ਜਿਹੜੇ ਸੀ, ਇਹਨਾਂ ਦੀ ਜਿਹੜੀ ਆਪਸ 'ਚ ਹੀ ਬਹੁਤ ਲੱਗਦੀ ਸੀ। ਇਹਨੀ ਸਾਰਾ ਕੁਛ ਪਿੱਛੇ ਛੱਡ ਕੇ ਕਹਿੰਦੇ ਇਕੱਠੇ ਹੋ ਕੇ ਰੀਸਟੋਰੇਸ਼ਨ ਅਤੇ ਰੀਫੋਰੈਸਟੇਸ਼ਨ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀ। ਅਤੇ ਹੁਣ ਜਿਹੜੇ ਆ 5 ਸਾਲ ਹੋ ਗਏ ਆ, ਪਰ ਹਜੇ ਤੱਕ ਵੀ ਕਹਿੰਦੇ ਵੀ ਉਹਨਾਂ ਦਾ ਆਪਸ ਦੇ ਵਿੱਚ ਰਲ ਕੇ ਕੰਮ ਨਹੀਂ ਚੱਲ ਰਿਹਾ। ਇੱਕ ਤਰ੍ਹਾਂ ਨਾਲ ਕਹਿੰਦੇ ਟੱਗ ਆਫ ਵਾਰ ਚੱਲ ਰਹੀ ਆ। ਪ੍ਰੀਜ਼ਰਵੇਸ਼ਨਿਸਟ ਜਿਹੜੇ ਹੈਗੇ ਆ ਅਤੇ ਲੌਗਿੰਗ ਐਡਵੋਕੇਟ ਜਿਹੜੇ ਹੈਗੇ ਆ, ਜਿਨ੍ਹਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਬੈਕ ਕਰ ਰਿਹਾ ਹੈਗਾ। ਸੋ ਜਿਹੜੇ ਲੌਗਿੰਗ ਵਾਲੇ ਹੈਗੇ ਆ ਉਹ ਕਹਿੰਦੇ ਆ ਵੀ ਸਾਨੂੰ ਜ਼ਿਆਦਾ ਦਰਖਤ ਕੱਟਣੇ ਚਾਹੀਦੇ ਹੈਗੇ ਆ, ਅਤੇ ਉਹਦੇ ਨਾਲ ਜਿਹੜੀ ਆ ਅੱਗ ਲੱਗਣ ਦੇ ਚਾਂਸ ਘੱਟਦੇ ਆ, ਅਤੇ ਉਹਦੀ ਜਗ੍ਹਾ ਦੇ ਉੱਤੇ ਨਵੇਂ ਜਿਹੜੇ ਪਲਾਂਟ ਲਾਣੇ ਚਾਹੀਦੇ ਹੈਗੇ ਆ। ਅੱਗ ਤੋਂ ਬਾਅਦ ਕਹਿੰਦੇ 135 ਮਿਲੀਅਨ ਬੋਰਡ ਫੀਟ ਜਿਹੜੀ ਸੀਗੀ ਉਹ ਮਾਰਕੀਟੇਬਲ ਟਿੰਬਰ ਜਿਹੜੀ ਸੀਗੀ ਉਹ ਪਬਲਿਕ ਲੈਂਡਸ ਦੀ ਉਹ ਜਲ ਗਈ ਸੀ। ਬਹੁਤ ਵੱਡਾ ਅਮਾਊਂਟ ਹੈਗਾ ਆ ਜਦੋਂ ਪਿਛਲੀ ਵਾਰੀ ਅੱਗ ਲੱਗੀ ਸੀ। ਅਤੇ ਪਰ ਇਹੀ ਆ, ਜਦੋਂ ਫਿਰ ਇਹ ਸਾਰੀਆਂ ਔਰਗੇਨਾਈਜੇਸ਼ਨ ਰਲ ਕੇ ਕੰਮ ਨਹੀਂ ਕਰਦੀਆਂ ਅਤੇ ਅਲਟੀਮੇਟਲੀ ਕੀ ਆ ਵੀ ਜਿਹੜਾ ਲੋਕਾਂ ਦਾ ਵੀ ਨੁਕਸਾਨ ਹੁੰਦਾ, ਅਤੇ ਉੱਥੇ ਜਿਹੜਾ ਜੰਗਲ ਆ ਉਹਦਾ ਵੀ ਨੁਕਸਾਨ ਹੁੰਦਾ, ਅਤੇ ਉਹਦੇ ਵਿੱਚ ਜਿਹੜੇ ਜਾਨਵਰ ਰਹਿੰਦੇ ਆ ਉਹਨਾਂ ਦਾ ਸਭ ਤੋਂ ਵੱਧ ਨੁਕਸਾਨ ਹੁੰਦਾ, ਜਿਹੜੇ ਵਿਚਾਰੇ ਅੱਗ ਦੀ ਭੇਂਟ ਚੜ੍ਹ ਜਾਂਦੇ ਹੈਗੇ ਆ। ਨਹੀਂ, ਬਿਲਕੁਲ ਇਹ ਇੱਕ ਵੱਡੀ ਜਿਹੜੀ ਸਮੱਸਿਆ ਆ, ਅਤੇ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜੇ ਪ੍ਰਸ਼ਾਸਨ ਆ ਹੋਰ ਜ਼ਿਆਦਾ ਲੌਗਿੰਗ ਦੀ ਜਿਹੜੀ ਆ ਉਹ ਡਿਮਾਂਡ ਕਰ ਰਿਹਾ ਆ ਟਰੰਪ ਪ੍ਰਸ਼ਾਸਨ, ਜਿਹਦੇ ਚੱਲਦਿਆਂ ਜਿਹੜਾ ਇੰਨੇ ਔਖੇ ਕਹਿ ਲਓ ਵੀ ਉਹ ਦੁਬਾਰਾ ਗਰੋ ਹੋਏ ਸੀਗੇ ਅਤੇ ਦੁਬਾਰਾ ਹਰਿਆਲੀ ਜਿਹੜੀ ਉਸ ਵਾਲੇ ਪਾਸੇ ਨੂੰ ਆ ਰਹੀ ਸੀਗੀ, ਪਰ ਉਹ ਵੀ ਜਿਹੜੀ ਉਹ ਲੱਗਦਾ ਇੱਦਾਂ ਆ ਵੀ ਜਾਂਦੀ ਇਸ ਹਿਸਾਬ ਦੇ ਨਾਲ ਲੱਗੂਗੀ। ਸੋ ਟਿੰਬਰ ਪ੍ਰੋਡਕਸ਼ਨ ਕਿਤੇ ਨਾ ਕਿਤੇ ਵਧਾਉਣ ਦਾ ਕਾਰਨ ਪਿੱਛੇ ਵੀ ਹੋ ਸਕਦਾ ਵੀ ਕੈਨੇਡਾ ਦੇ ਨਾਲ ਜਿਹੜੇ ਨਾਫਟਾ ਦੀ ਜਿਹੜਾ ਰੌਲਾ ਰੱਪਾ ਹੈ ਉਹ ਵੀ ਚੱਲ ਰਿਹਾ, ਉਹਨਾਂ ਦੇ ਟਿੰਬਰ ਨੂੰ ਵੀ ਜਿਹੜਾ ਆ ਕਿਉਂਕਿ ਟੈਕਸ ਲੱਗਾ, ਟੈਰਿਫ ਲੱਗਾ, ਉਹਦੇ ਕਰਕੇ ਮਹਿੰਗਾ ਹੋ ਰਿਹਾ, ਜਿਹਦਾ ਬੋਝ ਤਾਂ ਜਿਹੜੇ ਆਮ ਲੋਕਾਂ ਦੇ ਸਿਰ ਦੇ ਉੱਤੇ ਹੀ ਜਿਹੜਾ ਪੈਣਾ ਹੈ ਜੇ ਉੱਥੋਂ ਲੱਕੜ ਮਹਿੰਗੀ ਜਿਹੜੀ ਇੱਧਰ ਨੂੰ ਆਊਗੀ, ਕਿਉਂਕਿ ਘਰ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਇੱਥੇ ਲੱਕੜ ਦੇ ਨਾਲ ਹੀ ਜਿਹੜੀ ਆ ਉਹ ਪੂਰੇ ਦਾ ਪੂਰੇ ਘਰ ਬਣਦੇ ਆ। ਸੋ ਸ਼ਾਇਦ ਇਸੇ ਚੱਲਦਿਆਂ ਵੀ ਇੱਥੇ ਲੌਗਿੰਗ ਕਰਨਗੇ, ਪਰ ਇਹ ਆ ਵੀ ਵਾਤਾਵਰਨ ਦੇ ਉੱਤੇ ਬਹੁਤ ਭੈੜਾ ਜਿਹੜਾ ਇਸ ਦਾ ਅਸਰ ਆ ਉਹ ਦੇਖਿਆ ਜਾਊਗਾ। ਬਿਲਕੁਲ, ਕਹਿੰਦੇ ਜਿਹੜਾ ਟਿੰਬਰ ਦਾ ਟਾਰਗੇਟ ਆ ਇਹ ਇਸ ਏਰੀਏ ਦੇ ਵਿੱਚ ਸਟੈਨਿਸਲਸ ਸਕੁਆ ਅਤੇ ਸਿਆਰਾ ਨੈਸ਼ਨਲ ਫੋਰੈਸਟ ਜਿਹੜਾ ਆ 2018 ਦੇ ਵਿੱਚ 80 ਮਿਲੀਅਨ ਬੋਰਡ ਫੀਟ ਹੋਇਆ ਸੀ, ਜੋ ਕਿ ਪਿੱਛੇ 75 ਮਿਲੀਅਨ ਬੋਰਡ ਫੀਟ, ਲਗਭਗ 5 ਮਿਲੀਅਨ ਬੋਰਡ ਫੀਟ ਜਿਹੜਾ ਆ
ਉਹ ਅਪ ਹੋਇਆ ਹੈਗਾ। ਤੇ ਜਿਹੜੇ ਫੋਰੈਸਟ ਸਰਵਿਸ ਆ ਉਹ ਕਹਿੰਦੇ ਵੀ ਜਿਹੜਾ ਜਿਨ੍ਹਾਂ ਦਾ ਕੰਮ ਟਿੰਬਰ ਹਾਰਵੈਸਟਿੰਗ ਦਾ ਵੀ ਹੁੰਦਾ ਆ, ਸਾਲਵੇਜ ਲੌਗਿੰਗ ਨੂੰ ਰਿਮੂਵ ਕਰਨ ਦਾ ਵੀ ਹੁੰਦਾ ਆ, ਉਹਨਾਂ ਦਾ $5 ਬਿਲੀਅਨ ਦਾ ਬਜਟ ਹੈਗਾ ਆ। ਤੇ ਉਹ ਕਹਿੰਦੇ ਭਈ ਉਹ ਹਜੇ ਤੱਕ ਵੀ ਜਿੱਦਾਂ ਅੱਧਾ ਵੀ ਬਜਟ ਉਹ ਯੂਜ਼ ਨਹੀਂ ਕਰ ਰਹੇ। ਤੇ ਬੜੀ ਹੈਰਾਨੀ ਦੀ ਗੱਲ ਆ, ਮੈਂ ਤਾਂ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਰਾਜਕਨਵੀਰ ਸਿੰਘ ਜੀ ਵੀ ਜਿਹੜਾ ਫੋਰੈਸਟ ਡਿਪਾਰਟਮੈਂਟ ਹੈ USA ਦਾ 193 ਮਿਲੀਅਨ ਏਕੜ ਲੈਂਡ ਜਿਹੜੀ ਮੈਨੇਜ ਕਰਦਾ USA 'ਚ। ਬਹੁਤ ਵੱਡੀ ਜਿਹੜੀ ਲੈਂਡ ਹੈਗੀ ਆ, ਜਿਹੜੀ ਇਹ ਗਵਰਨਮੈਂਟ ਦੀ ਲੈਂਡ ਆ, ਜਿਹਨੂੰ ਆਪਾਂ ਪੰਜਾਬੀ 'ਚ ਸ਼ਾਮ ਲੱਟ ਕੇ ਕਹਿ ਦਿੰਦੇ ਆ ਉੱਥੇ। ਪਰ ਇਸ ਲੈਂਡ ਦੇ ਉੱਤੇ ਜਿਹੜਾ ਗਵਰਨਮੈਂਟ ਦਾ ਹੀ ਕੰਟਰੋਲ ਹੈਗਾ ਆ। ਸੋ ਬਿਲਕੁਲ ਗੱਲ ਤੁਹਾਡੀ ਸਹੀ ਆ, ਕਿਉਂਕਿ ਨਾਫਟਾ ਦੀ ਹਜੇ ਤੱਕ ਕੋਈ ਵੀ ਆਊਟਪੁੱਟ ਨਹੀਂ ਆਈ ਹੈਗੀ। ਤੇ ਜੇ US ਨੂੰ ਲੱਗਿਆ ਵੀ ਜਿਹੜਾ ਆ ਕੈਨੇਡਾ ਤੋਂ ਜ਼ਿਆਦਾ ਜਿਹੜਾ ਟੈਰਿਫ ਵਧਾ ਦਿੱਤਾ ਗਿਆ, ਤੇ ਫਿਰ USA ਦੇ ਵਿੱਚੋਂ ਜਿਹੜੇ ਆ ਟਿੰਬਰ ਉਹਨੂੰ ਜ਼ਿਆਦਾ ਕੱਟਣ ਦੀ ਜਿਹੜੀ ਗੱਲਬਾਤ ਹੋ ਸਕਦੀ ਹੈਗੀ ਆ, ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਮੈਜੋਰਟੀ ਜਿਹੜੇ ਘਰ ਹੈਗੇ USA ਦੇ ਵਿੱਚ ਉਹ ਲੱਕੜ ਦੇ ਨਾਲ ਹੀ ਜਿਹੜੇ ਬਣਾਏ ਜਾਂਦੇ ਹੈਗੇ ਆ। ਜੀ ਬਿਲਕੁਲ। ਜੇਸਨ ਕੂਕਰ ਹੈਗੇ ਨੇ ਸਟੈਨੀਸਲਾਸ ਨੈਸ਼ਨਲ ਫੋਰੈਸਟ ਦੇ ਜਿਹੜੇ ਆ ਟੌਪ ਦੇ ਜਿਹੜੇ ਐਗਜ਼ੀਕਿਊਟਿਵ ਆ, ਉਹ ਕਹਿੰਦੇ ਵੀ ਉਹਨਾਂ ਦੀ ਟੀਮ ਬਹੁਤ ਹੀ ਜ਼ਿਆਦਾ ਅੰਡਰ ਪ੍ਰੈਸ਼ਰ ਆ। ਉਹਨਾਂ ਨੂੰ ਲੱਕੜ ਜ਼ਿਆਦਾ ਵੱਢਣ ਦੇ ਲਈ ਜਿਹੜਾ ਆ ਉਹ ਆਖਿਆ ਜਾ ਰਿਹਾ ਆ। ਇਹ ਜਿਹੜੀਆਂ ਵੀ ਏਕੜ ਲੈਂਡ ਦੀ ਤੁਸੀਂ ਮਿਲੀਅਨਸ ਆਫ ਏਕੜ ਦੀ ਲੈਂਡ ਦੀ ਗੱਲ ਕੀਤੀ ਆ, ਇਹ ਨੈਸ਼ਨਲ ਪ੍ਰੀਜ਼ਰਵ ਇਸੇ ਕਰਕੇ ਹੀ ਜਿਹੜੇ ਬਣਾਏ ਗਏ ਸੀ ਵੀ ਇਹਨਾਂ ਦੇ ਨਾਲ ਕਿਸੇ ਤਰੀਕੇ ਦੀ ਛੇੜਛਾੜ ਜਿਹੜੀ ਆ ਉਹ ਨਾ ਹੋਵੇ। ਤੇ ਜਿਹੜਾ ਵਾਈਲਡ ਕ੍ਰੀਏਚਰਸ ਵੀ ਹੈਗੇ ਆ, ਵਾਈਲਡ ਲਾਈਫ ਵੀ ਆ, ਤੇ ਜਿਹੜਾ ਇੱਕ ਸੁਹੱਪਣ ਵੀ ਹੁੰਦਾ ਆ, ਇਹ ਸਾਰੀਆਂ ਚੀਜ਼ਾਂ ਦੇ ਨਾਲ ਉਹ ਇੱਦਾਂ ਹੀ ਅਮਰੀਕਾ ਦਾ ਬਰਕਰਾਰ ਰਵੇ। ਪਰ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਨਾਲ ਕੀ ਜਿਹੜਾ ਮਸਲਾ ਬਣੂਗਾ, ਕਿਉਂਕਿ ਦੇਖੋ ਬਹੁਤ ਸਾਰੇ ਵਾਤਾਵਰਨ ਜਿਹੜੇ ਪ੍ਰੇਮੀ ਆ ਉਹ ਅਮਰੀਕਾ ਦੇ ਵਿੱਚ ਜਿਹੜੇ ਉਹ ਹੈਗੇ ਨੇ, ਕੋਈ ਇਸ ਦੇ ਵਿੱਚ ਦੋ ਰਾਵਾਂ ਨਹੀਂ ਆ, ਉਹ ਕਿਤੇ ਨਾ ਕਿਤੇ ਇਸ ਦਾ ਜਿਹੜਾ ਵਿਰੋਧ ਵੀ ਜਿਹੜਾ ਆ ਉਹ ਕਰਨਗੇ। ਜੀ ਸੋ ਕਹਿੰਦੇ ਵੀ ਜਿਹੜਾ ਬਹੁਤ ਸਾਰਾ ਜਿਹੜਾ ਮਨੀ ਹੁੰਦਾ ਆ ਜਿਹੜਾ ਜਿਹੜੇ ਫੋਰੈਸਟ ਸਰਵਿਸ ਦੇ ਵਿੱਚੋਂ ਜਿਹੜਾ ਜਾਂਦਾ ਹੈਗਾ ਉਹ US ਟ੍ਰੇਜਰੀ ਡਿਪਾਰਟਮੈਂਟ ਨੂੰ ਜਾਂਦਾ ਹੈਗਾ। ਤੇ ਲੋਕਲ ਜਿਹੜੀਆਂ ਸਿਵਿਕ ਐਮਿਨਿਟੀਜ਼ ਹੁੰਦੀਆਂ ਹੈਗੀਆਂ, ਰੋਡ ਸਕੂਲ ਲਈ ਬਹੁਤ ਘੱਟ ਜਾਂਦਾ ਆ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਰਿਪਰੈਜ਼ੈਂਟੇਟਿਵਸ ਵੀ ਹਰਜੋਤ ਸਿੰਘ ਜੀ ਜਿਹੜੇ ਉਹ ਹੈਗੇ ਨੇ, ਕਹਿੰਦੇ ਵੀ ਉਹ ਇੱਦਾਂ ਦੇ ਟੂਰ ਵਗੈਰਾ ਜਿਹੜੇ ਹੁਣ ਉੱਧਰਲੇ ਪਾਸੇ ਨੂੰ ਕਰ ਰਹੇ ਨੇ ਇਹ ਚੀਜ਼ ਨੂੰ ਦੇਖਣ ਦੇ ਲਈ ਵੀ ਕਿੰਨੀ ਕੁ ਜਿਹੜੀ ਆ ਲੱਕੜ ਇੱਕ ਹਿਸਾਬ ਦੇ ਨਾਲ ਉੱਥੋਂ ਜਿਹੜੀ ਉਹ ਵੱਢੀ ਜਾ ਸਕਦੀ ਹੈ, ਕਿੰਨੀ ਟਿੰਬਰ ਹਾਰਵੈਸਟ ਜਿਹੜੀ ਆ ਉੱਥੋਂ ਕੀਤੀ ਜਾ ਸਕਦੀ ਆ, ਤੇ ਕਿੰਨਾ ਜਿਹੜਾ ਫੋਰੈਸਟ ਆ ਉਸ ਨੂੰ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ ਆ। ਸੋ ਹੋਪਫੁਲੀ ਜਿਹੜੀ ਆ ਇਸ ਚੀਜ਼ ਨੂੰ ਸਮਝਣ, ਵਾਤਾਵਰਨ ਦੇ ਨਾਲ ਜਿਹੜੀ ਬਹੁਤੀ ਜਿਹੜੀ ਛੇੜਖਾਨੀ ਨਾ ਕਰਨ, ਕਿਉਂਕਿ ਆਪਾਂ ਦੇਖਿਆ ਵੀ ਜਿਹੜਾ ਬ੍ਰਾਜ਼ੀਲ ਦੇ ਐਮਾਜ਼ੋਨ ਦੇ ਜਿਹੜੇ ਜੰਗਲ ਆ ਉਹਨਾਂ ਦੇ ਵੀ ਮਿਲੀਅਨਸ ਆਫ ਏਕੜ ਜਿਹੜੇ ਆ ਉਹ ਇਸ ਟਾਈਮ ਟਿੰਬਰ ਦੇ ਕਰਕੇ ਜਿਹੜੇ ਆ ਉਹ ਬਿਲਕੁਲ ਕਹਿ ਲਓ ਵੀ ਪੱਧਰੇ ਜਿਹੜੇ ਆ ਉਹ ਕਰ ਦਿੱਤੇ ਗਏ ਆ, ਸਾਰੀ ਲੱਕੜ ਵੱਢ ਲਈ ਗਈ ਆ। ਤੇ ਉਹ ਕਹਿ ਲਓ ਵੀ ਧਰਤੀ ਦੇ ਲਈ ਇੱਕ ਲੰਗਸ ਦਾ ਜਿਹੜਾ ਆ ਉਹ ਕੰਮ ਕਰਦੀ ਆ। ਤੇ ਜੇ ਆਪਾਂ ਸਾਰੇ ਹੀ ਇੱਦਾਂ ਫੋਰੈਸਟ ਵਗੈਰਾ ਵੱਢੀ ਜਾਵਾਂਗੇ, ਸਾਰੇ ਜਾਣੇ ਰੁੱਖ ਵਗੈਰਾ ਵੱਢੀ ਜਾਵਾਂਗੇ, ਤਾਂ ਫਿਰ ਜਾਣਾ ਜਿਹੜਾ ਉਹ ਕਿਸ ਪਾਸੇ ਨੂੰ ਆ। ਸੋ ਕਿਤੇ ਨਾ ਕਿਤੇ ਇਨ ਬਿਟਵੀਨ ਜਿਹੜਾ ਆ ਉਹ ਕੋਈ ਰਾਹ ਲੱਭਣ ਦੀ ਜ਼ਰੂਰਤ ਹੈ। ਸੋ ਬਿਲਕੁਲ ਜਿਹੜੇ ਕਹਿੰਦੇ ਫੋਰੈਸਟ ਸਰਵਿਸ ਦਾ ਬਜਟ ਹੈਗਾ ਆ ਉਹ ਲਗਭਗ $1.5 ਬਿਲੀਅਨ ਜਿਹੜਾ ਆ ਪਿਛਲੇ 2 ਸਾਲਾਂ ਦੇ ਵਿੱਚ ਘਟਾ ਦਿੱਤਾ ਗਿਆ ਹੈਗਾ। ਸੋ ਇਹ ਜਿਹੜਾ ਬਜਟ ਹੁੰਦਾ ਹੈਗਾ ਫੋਰੈਸਟ ਸਰਵਿਸ ਦਾ ਮੋਸਟਲੀ ਕਹਿੰਦੇ ਸਾਲਵੇਜ ਲੌਗਿੰਗ ਲਈ ਵਰਤਿਆ ਜਾਂਦਾ। ਸਾਲਵੇਜ ਆਪਾਂ ਦੇਖਦੇ ਹਾਂ ਜਦੋਂ ਕਈ ਵਾਰੀ ਕਈਆਂ ਪਾਰਕਾਂ 'ਚ ਜਾਂਦੇ ਆ, ਜਿਹੜੀਆਂ ਲੱਕੜਾਂ ਡਿੱਗੀਆਂ ਹੁੰਦੀਆਂ, ਸੁੱਕੀਆਂ ਹੁੰਦੀਆਂ, ਉਹਨਾਂ ਨੂੰ ਰਿਮੂਵ ਕਰਨ ਦੇ ਲਈ ਵਰਸ਼ ਰਿਮੂਵਲ, ਜਿਹੜੀਆਂ ਜਿਹੜੀਆਂ ਝਾੜੀਆਂ ਹੁੰਦੀਆਂ ਉਹਨਾਂ ਨੂੰ ਰਿਮੂਵ ਕਰਨ ਦੇ ਲਈ, ਤੇ ਰੀਫੋਰੈਸਟੇਸ਼ਨ ਦੇ ਲਈ, ਤੇ ਦੁਬਾਰਾ ਕੀ ਜਿਹੜੇ ਆ ਦਰਖਤ ਲਾਉਣ ਦੇ ਲਈ ਵਰਤਿਆ ਜਾਂਦਾ ਹੈਗਾ ਆ। ਤੇ 1944 ਤੋਂ ਲੈ ਕੇ ਹੁਣ ਤੱਕ ਕਹਿੰਦੇ 20 ਤੋਂ ਵੱਧ ਜਿਹੜੀਆਂ ਅੱਗਾਂ ਆ ਇਹਨਾਂ ਜੰਗਲਾਂ ਦੇ ਵਿੱਚ ਲੱਗ ਚੁੱਕੀਆਂ ਹੈਗੀਆਂ ਆ। ਤੇ ਇਸੇ ਤਰ੍ਹਾਂ 1987 ਦੇ ਵਿੱਚ ਸਟੈਨੀਸਲਸ ਦੇ ਵਿੱਚ ਇੱਕ ਬਹੁਤ ਵੱਡੀ ਅੱਗ ਲੱਗੀ ਸੀ, ਤੇ ਉਹ ਤੋਂ ਬਾਅਦ ਕਹਿੰਦੇ ਮਿਲੀਅਨਸ ਆਫ ਪਾਈਨ ਟਰੀ ਜਿਹੜੇ ਆ ਉੱਥੇ ਲਾਏ ਗਏ ਸੀ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਗੂਗਲ ਨੂੰ ਅੱਜ ਯੂਰਪੀਅਨ ਜਿਹੜੀਆਂ ਕੰਟਰੀਆਂ ਆ ਉਹਨਾਂ ਦੇ ਵੱਲੋਂ ਯੂਰਪੀਅਨ ਯੂਨੀਅਨ ਦੇ ਦੁਆਰਾ $5.1 ਬਿਲੀਅਨ ਦਾ ਜਿਹੜਾ ਆ ਉਹ ਫਾਈਨ ਜਿਹੜਾ ਉਹ ਕੀਤਾ ਗਿਆ ਆ। ਬਹੁਤ ਵੱਡਾ ਜਿਹੜਾ ਆ ਉਹ ਇੱਕ ਜਿਹੜਾ ਫਾਈਨ ਆ, ਜੁਰਮਾਨਾ ਜਿਹੜਾ ਪਾਇਆ ਆ। ਇਸ ਦੇ ਚੱਲਦਿਆਂ ਕਹਿੰਦੇ ਗੂਗਲ ਦਾ ਜਿਹੜਾ ਸ਼ੇਅਰ ਆ ਉਹ ਵੀ ਜਿਹੜਾ ਡਿੱਗਾ ਆ। ਤੇ ਵਾਇਓਲੇਸ਼ਨ ਕਹਿੰਦੇ ਉਹਨਾਂ ਨੇ ਜਿਹੜੇ ਯੂਰਪੀਅਨ ਐਂਟੀ ਟਰਸਟ ਰੈਗੂਲੇਸ਼ਨਸ ਆ ਉਹਨਾਂ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਸੀ, ਵਾਇਓਲੇਟ ਕੀਤਾ ਸੀ
ਜਿਸ ਦੇ ਚੱਲਦੇ ਯੂਰਪੀਅਨ ਯੂਨੀਅਨ ਨੇ ਇਹ ਹੁਣ $5.1 ਬਿਲੀਅਨ ਦੀ ਜਿਹੜਾ ਜੁਰਮਾਨਾ ਠੋਕਿਆ ਆ। ਹਰਜੋਤ ਸਿੰਘ ਜੀ, ਇਹਦੇ ਵਿੱਚੋਂ ਕਿਤੇ ਨਾ ਕਿਤੇ ਇਹ ਵੀ ਕਹਿ ਸਕਦੇ ਹਾਂ ਵੀ ਮਹਿਕ ਆ ਰਹੀ ਆ ਵੀ ਇਹ ਜਿਹੜਾ ਰਾਸ਼ਟਰਪਤੀ ਟਰੰਪ ਦੇ ਨਾਲ ਯੂਰਪੀਅਨ ਯੂਨੀਅਨ ਦੀ ਵਾਰ ਚੱਲ ਰਹੀ ਆ ਨਾ, ਉਸ ਦਾ ਵੀ ਇੱਕ ਨਤੀਜਾ ਹੋ ਸਕਦਾ ਆ। ਦੇਖੋ, ਉਹ ਭਾਵੇਂ ਉਹ ਉਸ ਟਾਈਮ ਦੇ ਉੱਤੇ ਬਾਰਡਰ ਲਾਈਨ ਦੇ ਉੱਤੇ ਹੋਣ ਵੀ ਆਪਾਂ ਕਰੀਏ ਕਿੰਨਾ ਕਰੀਏ ਕਿਵੇਂ ਕਰੀਏ, ਤੇ ਹੁਣ ਬਿਲਕੁਲ ਗੁੱਸੇ ਦੇ ਚੱਲਦੇ ਉਹਨਾਂ ਨੇ ਜ਼ਿਆਦਾ ਕਰ ਦਿੱਤਾ ਜੀ। ਉਹਦੇ ਵਿੱਚ ਜਿਹੜਾ ਆ ਵੀ ਮੇਨ ਉਹਨਾਂ ਨੇ ਇਹ ਰੱਖਿਆ ਹੈਗਾ, ਕਹਿੰਦੇ ਵੀ ਜਿਹੜਾ ਫੋਰਸਫੁਲੀ ਜਿਹੜੇ ਮੈਨੂਫੈਕਚਰਰ ਸੀਗੇ ਉਹਨਾਂ ਨੂੰ ਜਿਹੜੀ ਗੂਗਲ ਦਾ ਸਰਚ ਇੰਜਨ ਦੀ ਐਪ ਆ ਉਹ ਪ੍ਰੀ ਇੰਸਟਾਲ ਕਰਨ ਲਈ ਕਿਹਾ ਗਿਆ ਸੀ। ਪਰ ਗੂਗਲ ਵਾਲੇ ਕਹਿੰਦੇ ਵੀ ਜੇ ਹੁਣ ਸਾਨੂੰ ਇੱਦਾਂ ਦਾ ਫਾਈਨ ਦੇਣਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ, ਸੋ ਖਾਸ ਕਰਕੇ ਜਿਹੜੇ ਐਂਡਰੋਇਡ ਵਾਲੇ ਆ ਫੋਨ ਉਹਨਾਂ ਦੇ ਉੱਤੇ ਜਿਹੜੇ ਆ ਉਹ ਮਹਿੰਗੇ ਹੋ ਸਕਦੇ ਆ ਅਤੇ ਅਸੀਂ ਚਾਰਜ ਕਰਨਾ ਜਿਹੜਾ ਸ਼ੁਰੂ ਕਰ ਸਕਦੇ ਹੈਗੇ ਆ। ਜੀ ਬਿਲਕੁਲ, $5.1 ਬਿਲੀਅਨ ਬਹੁਤ ਵੱਡੀ ਇੱਕ ਰਕਮ ਹੈਗੀ ਆ। ਜੀ ਬਿਲਕੁਲ, 4.34 ਬਿਲੀਅਨ ਪਾਊਂਡਸ ਬਣਦਾ ਹੈਗਾ। ਸੋ ਇਹ ਕਾਫੀ ਵੱਡਾ ਜਿਹੜਾ ਆ ਗੂਗਲ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਫਾਈਨ ਹੋਇਆ ਹੈਗਾ ਆ। ਅਤੇ ਨਾਲ ਦੀ ਨਾਲ ਜਿਹੜਾ ਉੱਥੇ ਦਾ ਕਮਿਸ਼ਨ ਆ ਯੂਰਪੀਅਨ ਯੂਨੀਅਨ ਦਾ, ਉਹਨਾਂ ਨੇ ਇਹ ਕਿਹਾ ਗੂਗਲ ਨੂੰ ਵੀ 90 ਦਿਨਾਂ ਦੇ ਵਿੱਚ ਜਿਹੜਾ ਇਹ ਤੁਸੀਂ ਗਲਤ ਕੰਮ ਕਰ ਰਹੇ ਆ ਇਹਨੂੰ ਬੰਦ ਕਰ ਦਿਓ, ਨਹੀਂ ਤਾਂ ਜਿਹੜਾ ਫਾਈਨ ਆ ਜਿਹੜਾ 5% ਆਫ ਡੇਲੀ ਐਵਰੇਜ ਜਿਹੜੀ ਉਹਨਾਂ ਦਾ ਟਰਨ-ਓਵਰ ਹੋਊਗਾ ਉਹਦੇ ਉੱਤੇ ਲੱਗੂਗਾ। ਅਲਫਾਬੈਟ ਨਾਮ ਦੀ ਜਿਹੜੀ ਪੇਰੈਂਟ ਕੰਪਨੀ ਗੂਗਲ ਦੀ ਆ ਉਹ ਉੱਥੇ ਹੈਗੀ ਆ ਜੀ। ਬਿਲਕੁਲ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਉਸ ਦੇ ਨਾਲ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872।
ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਜੇਕਰ ਤੁਸੀਂ ਸੈਕਰਾਮੈਂਟੋ ਜਾਂ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸੇਲਜ਼ਮੈਨ ਬਲਬੀਰ ਸਿੰਘ ਸਿੱਧੂ ਹੁਣਾਂ ਨੂੰ। ਨੰਬਰ 916 283 1036 916 283 1036 ਜਾਂ ਮੈਕ ਜੇ ਮੈਕਬੈਥ ਰਿਐਲਿਟੀ ਵਾਲਿਆਂ ਨੂੰ 916 391 4116 916 391 4116। ਲਾਇਸੈਂਸ ਨੰਬਰ 0202000049। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਤੇ ਕੰਮਕਾਰ ਦੀ ਐਡ ਲਈ ਸੰਪਰਕ 408 722 7698 408 722 7698। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 3, 4, 5, 6 ਸਤੰਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com A as in Victor AAL.com। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਅਗਲੀ ਖਬਰ ਜਿਹੜੀ ਉਸ ਦੇ ਵੱਲ ਆਪਾਂ ਵਧਦੇ ਹਾਂ। ਜਿਹੜੇ ਕੱਲ੍ਹ ਦੱਸਿਆ ਸੀਗਾ ਵੀ ਇੱਕ ਕਥਿਤ ਤੌਰ ਦੇ ਉੱਤੇ ਜਿਹੜੀ ਰਸ਼ੀਅਨ ਏਜੰਟ ਜਿਸ ਨੂੰ ਕਿਹਾ ਜਾ ਰਿਹਾ ਮਾਰੀਆ ਬੁਟੀਨਾ, ਅੱਜ ਜਿਹੜੇ ਕੋਰਟ ਡਾਕੂਮੈਂਟਸ ਦੇ ਵਿੱਚ ਹੋਰ ਜਿਹੜੇ ਨਵੇਂ ਖੁਲਾਸਿਆਂ ਦੇ ਵਿੱਚ ਇਹ ਪਤਾ ਲੱਗਾ ਆ ਵੀ ਇਸ ਦੇ ਉੱਤੇ ਜਿਹੜੇ ਚਾਰਜਿਸ ਤਾਂ ਹੈਗੇ ਸੀਗੇ ਵੀ ਇਹ ਫੋਰਨ ਏਜੰਟ ਦੇ ਵਜੋਂ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜੀ ਆ ਉਹ ਕੰਮ ਕਰ ਰਹੀ ਸੀ। ਤੇ ਕਹਿੰਦੇ ਉਹਦੇ ਸਿੱਧੇ ਡਾਇਰੈਕਟ ਜਿਹੜੇ ਆ ਲਿੰਕ ਆ, ਟਾਈਜ਼ ਆ, ਉਹ ਰਸ਼ੀਅਨ ਇੰਟੈਲੀਜੈਂਸ ਆਪਰੇਟਿਵਸ ਆ ਉਹਨਾਂ ਦੇ ਨਾਲ ਜੁੜਦੇ ਸੀਗੇ। ਖਾਸ ਕਰਕੇ ਕਹਿੰਦੀ ਹੈ ਇੱਕ ਬਹੁਤ ਹੀ ਅਮੀਰ ਬਿਜ਼ਨਸਮੈਨ ਜਿਹੜਾ ਕਿ ਸਿੱਧਾ ਪੁਤਿਨ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਆ। ਤੇ ਇੱਦਾਂ ਲੱਗ ਰਿਹਾ ਸੀ ਵੀ ਉਹ ਅਮਰੀਕਾ ਤੋਂ ਜਿਹੜਾ ਆ ਉਹ ਭੱਜਣ ਦੀ ਤਿਆਰੀ ਦੇ ਵਿੱਚ ਸੀਗਾ। ਤੇ ਉਸ ਦੇ ਨਾਲ ਜਿਹੜੇ ਆ ਉਸ ਦੇ ਜਿਹੜੇ ਸਿੱਧੇ ਕਹਿ ਸਕਦੇ ਆ ਵੀ ਸੰਬੰਧ ਆ ਤੇ ਟਾਈਜ਼ ਆ ਉਹ ਲੱਭ ਰਹੀਆਂ ਆ। 29 ਸਾਲਾਂ ਦੀ ਇਹ ਬੁਟੀਨਾ ਆ ਤੇ ਕਹਿੰਦੇ ਇੱਕ ਨੋਵਲਟੀ ਦੇ ਵਾਂਗੂ ਜਿਹੜੇ ਉਸ ਨੂੰ ਟਰੀਟ ਕੀਤਾ ਜਾਂਦਾ ਸੀ। ਤੇ ਕਾਫੀ ਹੱਦ ਤੱਕ ਜਿਹੜੀ NRA ਆ, ਰਾਈਫਲ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ, ਉਸ ਦੇ ਵਿੱਚ ਘੁਸਪੈਠ ਇੱਕ ਹਿਸਾਬ ਦੇ ਨਾਲ ਕਰ ਚੁੱਕੀ ਸੀ। ਤੇ ਇੱਧਰ ਦੀ ਇਨਫੋਰਮੇਸ਼ਨ ਆ ਉਹ ਬਾਹਰ ਰਸ਼ੀਆ ਵੱਲ ਨੂੰ ਘੱਲ ਰਹੀ ਸੀ। ਸੋ ਕਹਿੰਦੇ ਅੱਜ ਜਿਹੜਾ ਆ ਉਸ ਨੂੰ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਊਗਾ। ਡਿਟੈਂਸ਼ਨ ਹੀਅਰਿੰਗ ਜਿਹੜੀ ਉਸ ਦੀ ਹੋਣੀ ਆ ਤੇ ਉਦੋਂ ਪਤਾ ਲੱਗੂਗਾ ਵੀ ਕੀ ਇਸ ਨੂੰ ਜੇਲ੍ਹ ਦੇ ਵਿੱਚੋਂ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ ਜਾਂ ਜੇਲ੍ਹ ਤੋਂ ਜਿਹੜਾ ਇਸ ਨੂੰ ਜਿਹੜਾ ਕਹਿ ਸਕਦੇ ਹਾਂ ਵੀ ਬਾਹਰ ਜਿਹੜਾ ਆ ਉਹ ਕੱਢ ਦਿੱਤਾ ਜਾਊਗਾ ਟਰਾਇਲ ਤੋਂ ਪਹਿਲਾਂ ਜੀ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਥਾਈਲੈਂਡ ਦੇ ਵਿੱਚ ਜਿਹੜੇ ਬੱਚੇ ਸੀਗੇ, ਜਿਹੜੇ ਇੱਕ ਫੁੱਟਬਾਲ ਦੀ ਟੀਮ ਸੀਗੀ, ਉਹ ਜਿਹਨਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ ਆ, ਉਹਨਾਂ ਨੇ ਹੁਣ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਕਾਫੀ ਜਿਹੜੇ ਉਹ ਬੱਚੇ ਆ ਉਹ ਖੁਸ਼ ਨਜ਼ਰ ਆਏ ਤੇ ਉਹਨਾਂ ਨੇ ਆਪਣਾ ਪੂਰਾ ਦੱਸਿਆ ਵੀ ਕਿੱਦਾਂ ਉਹ
ਉਹਦੇ ਵਿੱਚ ਰਹੇ ਕਿ ਉਹਦੇ ਵਿੱਚ ਕਿੱਦਾਂ ਇੱਕ ਟਾਈਮ ਦੇ ਉੱਤੇ ਉਹ ਸਕੇਅਰ ਵੀ ਬਹੁਤ ਹੋ ਗਿਆ ਸੀ। ਉਹ ਤੋਂ ਬਾਅਦ ਨਾਲ ਦੀ ਨਾਲ ਜਿਹੜੇ ਨੇਵੀ ਸੀਲਸ ਉੱਥੇ ਦੇ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦੀ ਹੈਲਪ ਕੀਤੀ, ਕਿਸ ਤਰ੍ਹਾਂ ਜਿਹੜੇ ਮੈਡੀਕਲ ਵਾਲੇ ਸੀ ਦਵਾਈਆਂ ਲੈ ਕੇ ਗਏ ਸੀ ਉਹਨਾਂ ਦੇ ਨਾਲ ਹੀ ਰਹੇ ਉੱਥੇ। ਸੋ ਜਿਹੜੀ ਇਹ ਟੀਮ ਹੈਗੀ ਆ ਇੱਕ ਤਰ੍ਹਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਇਹਨਾਂ ਨੂੰ ਐਕਸਪੋਜ਼ਰ ਮਿਲਿਆ ਹੈਗਾ। ਪੂਰੀ ਦੁਨੀਆ ਨੇ ਜਿੱਦਾਂ ਕਹਿੰਦੇ ਵੀ ਜ਼ੋਰ ਲਾਇਆ ਹੈਗਾ ਮੁਲਕਾਂ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ। ਸੋ ਹੈਪਲੀ ਜਿੱਦਾਂ ਇੱਕ ਜਾਣੇ ਦੀ ਜਿਹੜੀ ਮੌਤ ਹੋ ਗਈ ਸੀ ਨੇਵੀ ਸੀਲ ਦੀ ਜਦੋਂ ਉਹ ਕੱਢ ਰਿਹਾ ਸੀ, ਬਾਕੀ ਜਿਹੜੇ ਸਾਰੇ ਆ ਉਹ ਠੀਕ ਠਾਕ ਬਾਹਰ ਪਹੁੰਚ ਗਏ। ਜੀ ਬਿਲਕੁਲ। ਤੇ ਉਹ ਜਿੱਦਾਂ ਦੱਸ ਹੀ ਰਹੇ ਆ ਵੀ ਉਹ ਹੁਣ ਦੁਨੀਆ ਦੇ ਸਾਹਮਣੇ ਆਏ ਆ ਹਸਪਤਾਲ ਚੋਂ ਜਿਹੜੇ ਉਹਨਾਂ ਨੂੰ ਛੁੱਟੀ ਮਿਲੀ ਆ ਅਤੇ ਹੁਣ ਕਹਿੰਦੇ ਆ ਵੀ ਆਪਣੇ ਕੰਫਰਟ ਫੂਡ ਜਿਹੜੇ ਆ ਉਹ ਖਾ ਰਹੇ ਨੇ। ਤੇ ਨਾਲ ਹੀ ਕਹਿੰਦੇ ਵੀ ਅਸੀਂ ਤਾਂ ਕੇਵ ਦੇ ਵਿੱਚ ਆਪ ਇੱਕ ਹੋਰ ਗੁਫਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀਗੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇੱਥੋਂ ਬਾਹਰ ਨਿਕਲਿਆ ਜਾਵੇ। ਪਰ ਜਿਹੜਾ ਇਸ ਟਾਈਮ ਜਿਹੜਾ ਉਹਨਾਂ ਦਾ ਕੋਚ ਆ ਉਸ ਦੀ ਜਿਹੜੀ ਬਹੁਤ ਜ਼ਿਆਦਾ ਕਹਿ ਲਓ ਵੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ। ਕਈ ਤਾਂ ਉਸ ਨੂੰ ਜਿਹੜਾ ਸੇਂਟ ਕਰਕੇ ਵੀ ਜਿਹੜਾ ਬੁਲਾ ਰਹੇ ਆ ਵੀ ਕਿਉਂਕਿ ਉਹ ਪਹਿਲਾਂ ਬੁੱਧਿਸਟ ਮੌਂਕ ਰਿਹਾ ਆ ਤੇ ਉਹ ਮੈਡੀਟੇਸ਼ਨ ਦੇ ਨਾਲ ਇਹਨਾਂ ਬੱਚਿਆਂ ਨੂੰ ਥੋੜ੍ਹਾ ਹੱਸਦਾ ਖੇਡਦਾ ਜਿਹੜਾ ਉਹ ਰੱਖਿਆ ਉਸਨੇ। ਤਕਰੀਬਨ 2 ਹਫ਼ਤੇ ਜਿਹੜੇ ਆ ਇਹ ਸਾਰੇ ਜਾਣੇ 13 ਦੇ 13 ਜਾਣੇ ਅੰਦਰ ਇੱਕ ਗੁਫਾ ਦੇ ਵਿੱਚ ਘੁੱਪ ਹਨੇਰੇ ਦੇ ਵਿੱਚ ਜਿਹੜੇ ਆ ਉਹ ਡੱਕੇ ਰਹੇ ਸੀਗੇ। ਟਰਾਈ ਦੇਖੋ ਬਹੁਤ ਕੁਛ ਉਹਨਾਂ ਨੇ ਆਪਣੇ ਵੱਲੋਂ ਕੀਤੀ ਤੇ ਕਹਿੰਦੇ ਵੀ ਜਿਹੜੇ ਬਚਾਉਣ ਉੱਥੇ ਗਏ ਸੀਗੇ ਉਹਨਾਂ ਨੂੰ ਰਾਹਤ ਕਾਰਜਾਂ ਵਾਲੇ ਉਹ ਦੇਖ ਕੇ ਉਦੋਂ ਬਹੁਤ ਖੁਸ਼ ਹੋਏ ਵੀ ਬਹੁਤ ਕਈ ਜਿਹੜੇ ਬੱਚੇ ਆ ਉਹਨਾਂ ਦੇ ਚਿਹਰੇ 'ਤੇ ਅੱਜ ਮੁਸਕਾਨ ਸੀਗੀ। ਨਹੀਂ ਤਾਂ ਬੱਚੇ ਬਹੁਤ ਜਲਦੀ ਮੁਰਝਾ ਜਾਂਦੇ ਨੇ, ਬਹੁਤ ਜਲਦੀ ਜਿਹੜੇ ਆ ਉਹ ਕਹਿ ਲਓ ਵੀ ਡਿਪਰੈਸ ਜਿਹੜੇ ਇਹੋ ਜਿਹੇ ਮਾਮਲੇ ਦੇ ਵਿੱਚ ਹੋ ਜਾਂਦੇ ਆ। ਬੰਦੇ ਨੂੰ ਟੈਨਸ਼ਨ ਤਾਂ ਹੁੰਦੀ ਆ, ਡਰ ਜਿਹੜਾ ਉਹ ਬਣਿਆ ਹੁੰਦਾ ਆ। ਪਰ ਕਾਫੀ ਜਿਹੜਾ ਆ ਉਸ ਦੇ ਕੋਚ ਦੀ ਜਿਹੜੀ ਹੈ ਕਾਫੀ ਪ੍ਰਸ਼ੰਸਾ ਹੋ ਰਹੀ ਆ। ਦੇਖੋ ਉਸ ਦੀ ਉਮਰ ਵੀ ਕੋਈ ਬਹੁਤੀ ਸਾਲ ਨਹੀਂ ਸੀਗੀ, 25-26 ਸਾਲ ਦਾ ਹੀ ਜਿਹੜਾ ਕੋਚ ਆ ਉਹ ਦੱਸਿਆ ਜਾਂਦਾ ਹੈ ਉਸ ਦੀ ਉਮਰ। ਤੇ ਸਾਰੇ ਜਾਣੇ ਕਾਫੀ ਉਸ ਦੀ ਪ੍ਰਸ਼ੰਸਾ ਕਰ ਰਹੇ ਆ ਜੀ। ਸੋ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹਦੇ ਤੋਂ ਕੀ ਲੈਸਨ ਜਿਹੜਾ ਲਰਨ ਕੀਤਾ ਹੈਗਾ ਆ ਤੇ ਉਹਨਾਂ ਦਾ ਜਿਹੜਾ ਇੱਕ ਮੇਨ ਬੱਚਿਆਂ ਦਾ ਲੀਡਰ ਸੀ ਉਹ ਕਹਿੰਦਾ ਵੀ ਅਸੀਂ ਜਿਹੜੀ ਹੁਣ ਆਪਣੀ ਲਾਈਫ ਆ ਮੋਰ ਕੇਅਰਫੁਲੀ ਆਪਾਂ ਜੀਵਾਂਗੇ। ਤੇ ਕਹਿੰਦੇ ਵੀ ਲੋਕ ਜਿਹੜੇ ਆ ਉਹ ਪ੍ਰੈਡਿਕਟ ਤਾਂ ਨਹੀਂ ਕਰ ਸਕਦੇ ਫਿਊਚਰ, ਪਰ ਜਿਹੜਾ ਸਾਨੂੰ ਤਜਰਬਾ ਮਿਲਿਆ ਹੈਗਾ ਉਸਨੇ ਇਹੀ ਦੱਸਿਆ ਆ ਵੀ ਜੇ ਤੁਸੀਂ ਕੇਅਰਲੈਸ ਐਕਟਿੰਗ ਕਰੋਗੇ ਤੇ ਇਹਦਾ ਜਿਹੜਾ ਕੌਨਸੀਕੁਐਂਸਿਸ ਇਹ ਹੈਗਾ ਹੋ ਜਾਊਗਾ। ਸੋ ਉਹਨਾਂ ਨੇ ਆਪਣੇ ਆਪ ਨੂੰ ਜ਼ਿੰਮੇਵਾਰ ਵੀ ਸਮਝਿਆ ਹੈਗਾ ਆ। ਤੇ ਬਹੁਤ ਸਾਰੇ ਬੱਚਿਆਂ ਨੂੰ ਪੁੱਛਿਆ ਗਿਆ ਵੀ ਤੁਸੀਂ ਹੁਣ ਜ਼ਿੰਦਗੀ 'ਚ ਕੀ ਬਣੋਗੇ ਤੇ ਬਹੁਤਿਆਂ ਨੇ ਇਹ ਕਿਹਾ ਵੀ ਅਸੀਂ ਸੌਕਰ ਪਲੇਅਰ ਤੇ ਜਾਂ ਨੇਵੀ ਸੀਲਸ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ ਉਹ ਬਣਾਂਗੇ। ਤੇ ਸਾਰੇ ਬੱਚਿਆਂ ਨੇ ਜਿਹੜੇ ਆਪਣੇ ਪੇਰੈਂਟਸ ਆ ਉਹਨਾਂ ਤੋਂ ਮਾਫੀ ਵੀ ਮੰਗੀ ਆ ਵੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਨਹੀਂ ਸੀ ਵੀ ਉਹ ਕੇਵ ਦੇ ਵਿੱਚ ਜਾ ਰਹੇ ਆ। ਬਿਲਕੁਲ, ਕਿਉਂਕਿ ਬਹੁਤ ਗੱਲ ਇਹ ਆ ਨਾ ਵੀ ਉਹ ਸੈਲਾਨੀਆਂ ਦੀ ਜਿਹੜੀ ਘੁੰਮਣ ਫਿਰਨ ਦੀ ਬੜੀ ਪ੍ਰਚਲਿਤ ਥਾਂ ਆ। ਬੰਦਾ ਸੋਚਦਾ ਨਹੀਂ ਆ ਜਦੋਂ ਕਿਤੇ ਵੀ ਇੱਦਾਂ ਜਾਂਦਾ ਹੈ ਵੀ ਕੋਈ ਵੀ ਜਿਹੜੀ ਕੁਦਰਤੀ ਆਫਤ ਜਿਹੜੀ ਆ ਇਸ ਤਰੀਕੇ ਦੇ ਨਾਲ ਆ ਸਕਦੀ ਆ। ਸੋ ਹੋਪਫੁਲੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਜਿਹੜੀਆਂ ਘਟਨਾਵਾਂ ਜਿਹੜੀਆਂ ਆ ਉਹ ਨਾ ਹੀ ਜਿਹੜੀਆਂ ਉਹ ਵਾਪਰਨ। ਪਰ ਕੁਦਰਤ ਅੱਗੇ ਜਿਹੜਾ ਜ਼ੋਰ ਆ ਉਹ ਕਿਸੇ ਦਾ ਵੀ ਜਿਹੜਾ ਉਹ ਚੱਲਦਾ ਨਹੀਂ। ਜਿਹੜੇ ਬੱਚੇ ਆ 11 ਤੋਂ 16 ਸਾਲ ਦੀ ਉਮਰ ਦੇ ਜਿਹੜੇ ਆ ਉਹ ਸਾਰੇ ਸੀਗੇ ਉਹਨਾਂ ਦੇ ਵਿੱਚ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਕੱਲ੍ਹ ਰਾਸ਼ਟਰਪਤੀ ਟਰੰਪ ਜਦੋਂ ਫੌਕਸ 'ਤੇ ਜਿਹੜੇ ਇੱਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਜਿਹੜੇ ਕਾਲਸਨ ਦੇ ਨਾਲ, ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਨਾਟੋ ਦਾ ਇੱਕ ਛੋਟਾ ਜਿਹਾ ਐਲਾਈ ਆ ਮੁਲਕ ਹੈਗਾ ਆ ਮੋਂਟੇਨੈਗਰੋ, ਕਹਿੰਦਾ ਵੀ ਜੇ ਅਸੀਂ ਉਹਨਾਂ ਨੂੰ ਡਿਫੈਂਡ ਕਰਨ ਜਾਵਾਂਗੇ ਤਾਂ ਵਰਲਡ ਵਾਰ 3 ਜਿਹੜੀ ਆ ਉਹ ਲੱਗ ਸਕਦੀ ਆ। ਸੋ ਨਾਟੋ ਦਾ ਮਕਸਦ ਤਾਂ ਇੱਕੋ ਇੱਕ ਸੀਗਾ ਵੀ ਜਿੰਨੇ ਵੀ ਇਹ ਮੁਲਕ ਨੇ ਕੁੱਲ 29 ਜਿਹੜੇ ਮੁਲਕ ਨੇ ਉਹ ਇੱਕ ਦੂਜੇ ਦੀ ਸਹਾਇਤਾ ਕਰਨਗੇ ਜੇ ਕਿਤੇ ਵੀ ਕਿਸੇ ਨੂੰ ਵੀ ਜਿਹੜੀ ਆ ਜ਼ਰੂਰਤ ਹੋਊਗੀ। ਕੱਲ੍ਹ ਉਸ ਜਿਹੜੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹੋਏ ਜਿਹੜੀ ਉਹਨਾਂ ਨੇ ਆਖਿਆ ਸੀਗਾ ਵੀ ਜੇ ਉਹ ਬੜੇ ਅਗਰੈਸਿਵ ਪੀਪਲ ਨੇ ਮੋਂਟੇਨੈਗਰੋ ਵਾਲੇ ਤੇ ਹੈਗਾ ਛੋਟਾ ਜਿਹਾ ਮੁਲਕ ਆ, ਡਿਸਟ੍ਰਿਕਟ ਆਫ ਕੋਲੰਬੀਆ ਤੋਂ ਵੀ ਘੱਟ ਜਿਹੜੀ ਪਾਪੂਲੇਸ਼ਨ ਇਸ ਪੂਰੇ ਮੁਲਕ ਦੀ ਜਿਹੜੀ ਉਹ ਹੈਗੀ ਆ। ਕੁਝ ਸਮਾਂ ਹੋਇਆ ਆ ਇਸ ਨੂੰ ਜਿਹੜਾ ਆਜ਼ਾਦ ਹੋਇਆ ਨੂੰ ਵੀ, ਤੇ ਪਿਛਲੇ ਸਾਲ ਹੀ ਜਿਹੜਾ ਨਾਟੋ ਦੇ ਅਲਾਇੰਸ ਦੇ ਵਿੱਚ ਇਹ ਜਿਹੜਾ ਉਹ ਜੁੜਿਆ ਸੀਗਾ। ਤੇ ਕਹਿੰਦੇ ਆ ਵੀ ਜੇ ਆਪਾਂ ਇਸ ਨੂੰ ਮਦਦ ਇਹਨਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਸੋਵੀਅਤ ਦੇ ਨਾਲ ਇਹਨਾਂ ਦਾ ਵੀ ਰਸ਼ੀਆ ਦੇ ਨਾਲ ਵੀ ਜਿਹੜਾ ਇਹਨਾਂ ਦਾ ਰੌਲਾ ਰੱਪਾ ਜਿਹੜਾ ਚੱਲਦਾ ਹੀ ਆ ਰਿਹਾ ਆ, ਉੱਥੋਂ ਹੀ ਜਿਹੜੇ ਸਾਰੇ ਮੁਲਕ ਜਿਹੜੇ ਨਿਕਲੇ ਹੋਏ ਨੇ। ਤੇ ਕਹਿੰਦੇ ਵੀ ਜੇ ਉਹ ਇੱਦਾਂ ਕਰਾਂਗੇ
ਤਾਂ ਫਿਰ ਜਿਹੜੀ ਵਰਲਡ ਵਾਰ 3 ਜਿਹੜੀ ਆ ਉਹ ਲੱਗ ਸਕਦੀ ਆ। ਸੋ ਐਜ਼ ਏ ਨਾਟੋ ਅਲਾਈ ਤੇ ਜਿਹੜਾ ਨਾਟੋ ਦਾ ਜਿਹੜਾ ਆਰਟੀਕਲ ਜਿਹੜਾ ਆ ਉਹ 5 ਕਹਿੰਦੇ ਇਸੇ ਕਰਕੇ ਬਣਿਆ ਹੋਇਆ ਆ ਵੀ ਕਿਤੇ ਨਾ ਕਿਤੇ ਜਿਹੜਾ ਵਾਰ ਆ ਉਸ ਨੂੰ ਪ੍ਰੀਵੈਂਟ ਜਿਹੜਾ ਆ ਉਹ ਕੀਤਾ ਜਾਵੇ। ਪਰ ਨਾਟੋ ਅਲਾਇੰਸ ਦੇ ਵਿੱਚ ਹੋਣ ਦਾ ਮਕਸਦ ਹਰ ਇੱਕ ਨੇ ਜਿਹੜਾ ਤਾਂ ਹੀ ਇਸ ਕਹਿ ਲਓ ਵੀ ਗਰੁੱਪ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਲਈ ਆ, ਆਪਣੀ ਮੰਥਲੀ ਫੀਸ ਦੇ ਹਿਸਾਬ ਨਾਲ ਭਰਦੇ ਆ ਵੀ ਜੇ ਰੱਬ ਨਾ ਕਰੇ ਕੋਈ ਪ੍ਰੋਬਲਮ ਆਉਂਦੀ ਆ ਤੇ ਬਾਕੀ ਮੁਲਕ ਜਿਹੜੀ ਉਹਨਾਂ ਦੀ ਸਹਾਇਤਾ ਕਰਨਾ ਜੀ। ਤੇ ਅਗਲੀ ਖਬਰ ਵੱਲ ਚਲੀਏ, ਜਿਹੜਾ ਕਹਿੰਦੇ ਭਈ ਕੀ ਲੋਇਆ ਜਿਹੜਾ ਹੈਗਾ ਹਵਾਈ ਦੇ ਵਿੱਚ ਟਾਊਨ ਜਿੱਥੋਂ ਲਾਵਾ ਨਿਕਲ ਰਿਹਾ ਹੈਗਾ, ਹੁਣ ਉਸ ਲਾਵੇ ਨੇ 700 ਦੇ ਕਰੀਬ ਜਿਹੜੇ ਏਕੜ ਆ ਉਸ ਹਵਾਈ ਦਾ ਜਿਹੜਾ ਵੱਡਾ ਜਿਹੜਾ ਆਈਲੈਂਡ ਆ ਕੀਲੋਆ ਉਹਦੇ ਵਿੱਚ ਐਡ ਕਰ ਦਿੱਤੇ ਹੈਗੇ ਆ, ਜੋ ਕਿ ਕਹਿੰਦੇ 500 ਦੇ ਕਰੀਬ ਫੁੱਟਬਾਲ ਫੀਟ ਬਣਦੇ ਹੈਗੇ ਆ। ਸੋ ਇਸ ਲਾਵੇ ਦੇ ਨਾਲ ਜਿਹੜਾ ਆਈਲੈਂਡ ਆ ਉਹ ਜਿਹੜੀ ਆ ਉਹਦਾ ਏਰੀਆ ਜਿਹੜਾ ਆ ਉਹ ਵੱਧ ਗਿਆ ਹੈਗਾ ਆ। ਜੀ ਜੀ ਬਿਲਕੁਲ ਜੀ। ਅਤੇ ਅਗਲੀਆਂ ਜਿਹੜੀਆਂ ਆਪਾਂ ਖਬਰਾਂ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਹਾਂ, ਜਿੱਦਾਂ ਆਪਾਂ ਦੱਸਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੇ ਪਾਪਾ ਜੌਨਸ ਪੀਜ਼ੇ ਦਾ ਜਿਹੜਾ ਫਾਊਂਡਰ ਆ ਉਸ ਨੇ ਇੱਕ ਰੇਸ਼ੀਅਲ ਸਲਰ ਕਾਨਫਰੰਸ ਕਾਲ ਦੇ ਵਿੱਚ ਵਰਤਿਆ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਇਹ ਹੋਇਆ ਸੀਗਾ ਵੀ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਵੀ ਜਿਹੜਾ ਉਹ ਦੇਣਾ ਪਿਆ ਸੀ। ਅਤੇ ਜਿਸ ਥਾਂ ਦਾ ਜਿਸ ਹੋਮ ਟਾਊਨ ਦਾ ਜਿੱਥੋਂ ਦਾ ਇਹ ਹੈਗਾ ਆ ਉੱਥੋਂ ਦੇ ਮੇਅਰ ਨੇ ਇਹਦੇ ਦਿੱਤੇ ਹੋਏ ਜਿਹੜੇ ਡਾਲਰ ਆ ਉਹ ਵੀ ਵਾਪਸ ਕਰ ਦਿੱਤੇ ਸੀ ਅਤੇ ਇਹਨਾਂ ਦਾ ਜਿਹੜਾ ਨਾਮ ਆ ਉਹ ਵੀ ਕੱਢ ਦਿੱਤਾ ਸੀਗਾ। ਅਤੇ 30% ਕਹਿੰਦਾ ਇਹ ਓਨ ਕਰਦਾ ਹੈ ਪਾਪਾ ਜੌਨ ਦਾ ਜਿਹੜਾ ਸਟਾਕ ਹੈਗਾ ਸ਼ੈਟਨਰ। ਅਤੇ ਕੱਲ੍ਹ ਕਹਿੰਦੇ ਉਹਨੇ ਜਿਹੜੀ ਇਹ ਚਿੱਠੀ ਜਿਹੜੀ ਲਿਖੀ ਸੀ ਬੋਰਡ ਆਫ ਡਾਇਰੈਕਟਰਸ ਨੂੰ, ਅਤੇ ਉਹਨੇ ਕਿਹਾ ਵੀ ਮੇਰੇ ਉੱਤੇ ਬਹੁਤ ਜ਼ਿਆਦਾ ਇਹਨਾਂ ਨੇ ਦਬਾਅ ਪਾਇਆ ਸੀਗਾ ਵੀ ਇਹ ਸਟੈਪ ਡਾਊਨ ਕਰ ਜਾਵੇ, ਇਹ ਜਿਹੜਾ ਇਸ ਦੇ ਪ੍ਰੈਸ਼ਰ ਉਸ ਦੇ ਉੱਤੇ ਬਹੁਤ ਜ਼ਿਆਦਾ ਸੀਗਾ ਅਤੇ ਮੇਰੇ ਜਿਹੜੇ ਸ਼ਬਦ ਆ ਉਹ ਆਊਟ ਆਫ ਕੌਨਟੈਕਸਟ ਜਿਹੜੇ ਆ ਲਏ ਗਏ ਆ ਕਿ ਜਿੱਦਾਂ ਅਕਸਰ ਆਪਾਂ ਪੋਲੀਟੀਸ਼ੀਅਨਾਂ ਨੂੰ ਸੁਣਦੇ ਹੀ ਹਾਂ। ਹੁਣ ਤਾਂ ਰਾਸ਼ਟਰਪਤੀ ਨੇ ਵੀ ਜਿਹੜਾ ਉਹ ਕਹਿ ਦਿੱਤਾ ਵੀ ਮੈਂ ਤਾਂ ਗਲਤੀ ਕਰ ਗਿਆ, ਸ਼ਬਦ ਬੋਲਣ ਲੱਗਿਆ, ਇੱਕ ਵੁਡਨਟ ਕਹਿਣਾ ਸੀ ਵੁੱਡ ਕਹਿਤਾ, ਅਤੇ ਕਹਿੰਦੇ ਆਊਟ ਆਫ ਕੌਨਟੈਕਸਟ ਜਿਹੜੇ ਆ ਉਹ ਲਏ ਨੇ ਅਤੇ ਮਾੜੀ ਗੱਲ ਆ। ਅਤੇ ਮੈਨੂੰ ਸਗੋਂ ਬੋਰਡ ਤੋਂ ਜਿਹੜਾ ਉਹ ਨਹੀਂ ਸੀ ਲਾਉਣਾ ਚਾਹੀਦਾ। ਉਹਦੇ ਵਿੱਚ ਜਿਹੜਾ ਆ ਉਹ ਐਗਜ਼ਾਮਪਲ ਵੀ ਜਿਹੜੀ ਉਹ ਦੇ ਦਿੱਤੀ, ਕਹਿੰਦਾ ਜਿਹੜਾ KFC ਦਾ ਫਾਊਂਡਰ ਕਰਨਲ ਸੈਂਡਰਸ ਜਿਹੜਾ ਸੀਗਾ ਉਹਨੇ ਵੀ ਇਹ ਟਰਮ ਜਿਹੜੀ ਉਹ ਯੂਜ਼ ਕੀਤੀ ਸੀ, ਅਤੇ ਪਰ ਉਹਦਾ ਜਿਹੜਾ ਦੇਖੋ ਕੁਛ ਨਹੀਂ ਬਣਿਆ ਅਤੇ ਮੈਨੂੰ ਜਿਹੜਾ ਆ ਉਹ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਆ। ਅਤੇ ਕਹਿੰਦੇ ਬੋਰਡ ਨੇ ਮੈਨੂੰ ਕਹਿ ਦਿੱਤਾ ਸੀਗਾ ਵੀ ਤੈਨੂੰ ਸਟੈਪ ਡਾਊਨ ਕਰਨਾ ਹੀ ਪੈਣਾ ਆ ਐਜ਼ ਏ ਚੇਅਰਮੈਨ ਜਦੋਂ ਤੱਕ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ। ਅਤੇ ਇਹ ਚਿੱਠੀ ਤੋਂ ਇੱਦਾਂ ਪ੍ਰਤੀਤ ਹੋ ਰਿਹਾ ਵੀ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਵੀ ਬੋਰਡ ਆਫ ਡਾਇਰੈਕਟਰ ਨੇ ਇਹਨੂੰ ਮੁੜ ਕੇ ਦੁਬਾਰਾ ਚੇਅਰਮੈਨ ਇਨਵੈਸਟੀਗੇਸ਼ਨ ਤੋਂ ਜਿਹੜੀ ਆ ਉਹ ਅੱਖਾਂ 'ਚ ਲੋਕਾਂ ਦੀ ਅਤੇ ਸਟਾਕ ਜਿਹੜੇ ਇਹਨਾਂ ਦੇ ਸ਼ੇਅਰ ਹੋਲਡਰ ਉਹਨਾਂ ਦੇ ਘਾਟਾ ਪਾ ਕੇ ਜਿਹੜਾ ਦੁਬਾਰਾ ਇਸ ਨੂੰ ਚੇਅਰਮੈਨ ਲਾ ਹੀ ਦੇਣਾ ਆ। ਜੀ ਬਿਲਕੁਲ। ਅਤੇ ਆਪਾਂ ਇੱਕ ਬ੍ਰੇਕ ਵੀ ਲਵਾਂਗੇ ਅਤੇ ਬ੍ਰੇਕ ਲੈਣ ਤੋਂ ਪਹਿਲਾਂ ਜਾਂਦੇ ਜਾਂਦੇ ਇੱਕ ਖਬਰ ਜਿਹੜੀ ਆ ਯੂਬਾ ਸਿਟੀ ਦੀ ਆਪਾਂ ਸਾਂਝੀ ਕਰਦੇ ਹਾਂ। ਯੂਬਾ ਸਿਟੀ ਦੇ ਵਿੱਚ ਕਹਿੰਦੇ ਇੱਕ ਬੰਦੇ ਨੂੰ ਕੱਲ੍ਹ ਜਿਹੜਾ ਪੁਲਿਸ ਆ ਉੱਥੇ ਦੇ ਸ਼ੈਰਿਫ ਆ ਉਹਨਾਂ ਨੇ 1800 ਬਲਾਕ ਜਿਹੜਾ ਹੈਗਾ ਉੱਥੇ ਐਲਨ ਕੋਰਟ ਉੱਥੋਂ ਫੜਿਆ ਹੈਗਾ ਅਤੇ ਉਹ $5000 ਦੇ ਕਰੀਬ ਉਹ ਤੋਂ ਜਿਹੜਾ ਆ ਇੱਕ ਤਰ੍ਹਾਂ ਨਾਲ ਫਰੌਤੀ ਮੰਗ ਰਿਹਾ ਸੀ। ਅਤੇ ਜਦੋਂ ਉਸਨੇ ਨਹੀਂ ਦਿੱਤੀ ਅਤੇ ਉਹਦੇ ਉੱਤੇ ਜਿਹੜੀ ਆ ਗਨ ਵੀ ਪੋਸਟ ਕੀਤੀ ਗਈ ਹੈਗੀ ਆ। ਗਨ ਦੇ ਨਾਲ ਉਹ $400 ਲੈ ਕੇ ਭੱਜ ਗਿਆ। ਉਹ ਤੋਂ ਬਾਅਦ ਜਦੋਂ ਪੁਲਿਸ ਨੇ ਫੜਿਆ ਉਹ DUI ਦੇ ਅੰਡਰ ਫੜਿਆ ਗਿਆ ਅਤੇ ਜਦੋਂ ਘਰ ਦੀ ਇਨਵੈਸਟੀਗੇਸ਼ਨ ਹੋਈ ਅਤੇ 15 ਪਾਉਂਡ ਮਰਵਾਨਾ, ਮੈਥ, ਆਕਸੀਕੋਡੋਨ ਪੇਲਸ, ਹੈਂਡਗਨ ਅਤੇ $7500 ਕੈਸ਼ ਆ। ਅਤੇ ਨਾਲ ਹੈਰਾਨੀ ਦੀ ਗੱਲ ਇਹ ਆ ਵੀ ਟੇਜ਼ਰ ਜਿਹੜੀ ਆ ਇੱਕ ਜਿਹੜੀ ਗਨ ਹੁੰਦੀ ਆ ਜਿਹੜੀ ਪੁਲਿਸ ਵਾਲੇ ਯੂਜ਼ ਕਰਦੇ ਹੈਗੇ ਆ ਕਿਸੇ ਵੀ ਜਿਹੜਾ ਕਿਸੇ ਨੂੰ ਫੜਨ ਦੇ ਲਈ ਉਹਨੂੰ ਇੱਕ ਤਰ੍ਹਾਂ ਨਾਲ ਸਬਡਿਊ ਕਰਨ ਲਈ ਜੇ ਆ ਉਹ ਵੀ ਇਹਦੇ ਕੋਲੋਂ ਮਿਲੀ ਹੈਗੀ ਆ। ਇਹ ਜਿਹੜੀ ਟੇਜ਼ਰ ਗਨ ਸੀ ਇਹ ਚੀਕੋ ਪੁਲਿਸ ਡਿਪਾਰਟਮੈਂਟ ਤੋਂ ਚੋਰੀ ਕੀਤੀ ਗਈ ਸੀ ਅਤੇ ਇਸ ਬੰਦੇ ਦਾ ਕਹਿੰਦੇ ਭਰਾ ਜਿਹੜਾ ਆ ਉਹ ਵੀ ਜਿਹੜਾ ਪਹਿਲਾਂ ਇੱਦਾਂ ਦੇ ਕੰਮਾਂ ਦੇ ਵਿੱਚ ਚਾਰਜ ਕੀਤਾ ਗਿਆ ਸੀ 2009 ਅਤੇ 2010 ਦੇ ਵਿੱਚ। ਅਤੇ ਈਵਨ ਦੋ ਉਸਨੇ ਪਲੀਡ ਕੀਤਾ ਸੀ ਨੋ ਕੰਟੈਸਟ ਕਈ ਸੈਵਰਲ ਡਰੱਗ ਚਾਰਜਸ। ਅਤੇ ਇਹ ਜਿਹੜੀ ਖਬਰ ਹੈਗੀ ਆ ਅਪੀਲ ਡੈਮੋਕ੍ਰੇਟ ਨਿਊਜ਼ਪੇਪਰ ਜਿਹੜਾ ਉਸ ਏਰੀਆ ਦਾ ਉਹਦੇ ਥਰੂ ਆਈ ਆ ਜੀ। ਅਤੇ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਇਲਨ ਮਸਕ ਜਿਹੜਾ ਆ ਉਹ ਹੁਣ ਕੀ ਕਰ ਰਿਹਾ ਆ, ਉਸ ਤੋਂ ਇਲਾਵਾ ਰਸ਼ੀਆ ਦਾ ਇੱਕ ਜਿਹੜਾ TV ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਬਾਰੇ ਕੀ ਗੱਲਾਂ ਕੀਤੀਆਂ ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਉਹ ਜਾਣਕਾਰੀ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM. ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਐਕਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਧੰਨਵਾਦ ਜੀ। ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਤੇ ਸੋ ਤੋਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਜਿਹੜੀਆਂ ਆਪਾਂ ਵਧਦੇ ਹਾਂ, ਟੈਸਲਾ ਦਾ ਜਿਹੜਾ CEO ਹੈਗਾ ਈਲਨ ਮਸਕ, ਉਸ ਦੇ ਉੱਤੇ ਕਹਿੰਦੇ ਹੁਣ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਪਾਇਆ ਜਾ ਰਿਹਾ ਹੈ, ਖਾਸ ਕਰਕੇ ਸ਼ੇਅਰ ਹੋਲਡਰਸ ਉਸਨੇ ਉਹਨਾਂ ਦੇ ਦੁਆਰਾ ਵੀ ਜਿਹੜਾ ਉਸਨੇ ਇੱਕ ਜਿਹੜਾ ਰਾਹਤ ਜਿਹੜਾ ਕਾਰਜ ਕਰ ਰਿਹਾ ਸੀਗਾ ਬੰਦਾ ਵਰਨੌਨ ਅਨਸਵਰਥ, ਉਸ ਨੂੰ ਉਸਨੇ ਪੈਡੋਫਾਈਲ ਜਿਹੜਾ ਆ ਉਹ ਕਹਿ ਦਿੱਤਾ ਸੀਗਾ। ਤੇ ਉਹ ਜਿਹੜੇ ਰੈਸਕਿਊਡ ਚਿਲਡਰਨ ਆ ਉਸ ਨੂੰ ਬਚਾਉਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਉਹ ਬੰਦਾ ਕਰ ਰਿਹਾ ਸੀਗਾ। ਉਸਨੇ ਕਿਹਾ ਸੀਗਾ ਵੀ ਮੈਂ ਇਸ ਦੇ ਉੱਤੇ ਲੀਗਲ ਐਕਸ਼ਨ ਵੀ ਜਿਹੜਾ ਆ ਉਹ ਲੈ ਸਕਦਾ ਹਾਂ। ਤੇ ਈਲਨ ਮਸਕ ਨੂੰ ਪਤਾ ਨਹੀਂ ਕਿਸ ਗੱਲ ਦਾ ਕਹਿੰਦੇ ਆ ਵੀ ਇਹ ਗੁੱਸਾ ਹੈਗਾ, ਤੇ ਜਿਹੜੀ ਉਸਨੇ ਇੰਨੀ ਜਿਹੜੀ ਭੱਦੀ ਸ਼ਬਦਾਵਲੀ ਉਸ ਬੰਦੇ ਦੇ ਪ੍ਰਤੀ ਜਿਹੜੀ ਆ ਉਹ ਵਰਤੀ ਆ, ਇਸ ਦੇ ਚੱਲਦਿਆਂ ਜਿਹੜੇ ਟੈਸਲਾ ਦੇ ਜਿਹੜੇ ਸ਼ੇਅਰ ਹੋਲਡਰਸ ਆ ਉਹ ਵੀ ਖਾਸੇ ਜਿਹੜੇ ਆ ਨਿਰਾਸ਼ ਆ ਇਸ ਤੋਂ ਹੋਏ ਨੇ। ਤੇ ਉਹ ਕਹਿ ਰਹੇ ਨੇ ਵੀ ਜਿਹੜੇ ਆ ਈਲਨ ਮਸਕ ਆ ਉਸ ਨੂੰ ਇਸ ਤੋਂ ਜਿਹੜੀ ਡੈਫੀਨੇਟਲੀ ਮਾਫੀ ਮੰਗਣੀ ਜਿਹੜੀ ਆ ਉਹ ਚਾਹੀਦੀ ਆ। ਇਹ ਰੌਲਾ ਰੱਪਾ ਉਦੋਂ ਪਿਆ ਸੀਗਾ ਜਦੋਂ ਈਲਨ ਮਸਕ ਨੇ ਕਿਹਾ ਸੀਗਾ ਵੀ ਕਿਡ ਸਾਈਜ਼ ਜਿਹੜੀ ਸਬਮਰੀਨ ਆ ਉਹ ਉੱਥੇ ਜਿਹੜੀ ਉਹ ਘੱਲੂਗਾ ਤਾਂ ਜੋ ਬੱਚਿਆਂ ਨੂੰ ਉੱਥੋਂ ਬਚਾ ਕੇ ਇੱਕ ਇੱਕ ਕਰਕੇ ਜਿਹੜਾ ਆ ਉਹ ਬਚਾ ਕੇ ਕੱਢਿਆ ਜਾ ਸਕੇ, ਪਰ ਉਸ ਦੀ ਵਰਤਣ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਸੀ ਪਈ ਜੀ। ਅਗਲੀ ਖਬਰ ਜਿਹੜੀ ਆ ਉਹ ਕੈਂਸਸ ਤੋਂ ਆ ਰਹੀ। ਕੈਂਸਸ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਕੁਛ ਥੋੜ੍ਹੇ ਜਿਹੜੇ ਮਹੀਨੇ ਪਹਿਲਾਂ ਇੱਕ ਕੁਚੀ ਭੋਲਟਾ ਨਾਮ ਦਾ ਇੱਕ ਇੰਜੀਨੀਅਰ ਜਿਹੜਾ ਸੀ ਉਹਨੂੰ ਕਤਲ ਕਰ ਦਿੱਤਾ ਗਿਆ ਸੀ। ਤੇ ਹੁਣ ਇੱਕ ਹੋਰ ਬੁਰੀ ਖਬਰ ਆ ਰਹੀ ਆ ਵੀ ਸੇਮ ਟਾਊਨ ਦੇ ਵਿੱਚ ਕੈਂਸਸ ਦੇ ਵਿੱਚ ਇੱਕ ਹੋਰ ਸਟੂਡੈਂਟ ਜਿਹੜਾ ਹੈਗਾ ਆ ਗ੍ਰੈਜੂਏਟ ਸਟੂਡੈਂਟ ਸੀ, ਉਹਨੂੰ ਮਾਰ ਦਿੱਤਾ ਗਿਆ। ਤੇ ਬਹੁਤ ਹੀ ਕਹਿੰਦੇ ਗਿਫਟਡ ਸਟੂਡੈਂਟ ਸੀ, ਸ਼ਰਾਥ ਕੋਪੂ ਨਾਮ ਦਾ 25 ਸਾਲਾਂ ਦਾ, ਯੂਨੀਵਰਸਿਟੀ ਆਫ ਮਿਜ਼ੂਰੀ ਕੈਂਸਸ ਸਿਟੀ ਦੇ ਵਿੱਚ ਉਹ ਪੜ੍ਹਦਾ ਸੀ ਤੇ ਉੱਥੇ ਕੰਮ ਕਰਦਾ ਸੀ ਜੇਜ਼ ਫਿਸ਼ ਐਂਡ ਚਿਕਨ ਮਾਰਕੀਟ ਦੇ ਵਿੱਚ ਪਾਰਟ ਟਾਈਮ ਆਪਣਾ ਗੁਜ਼ਾਰਾ ਕਰਨ ਦੇ ਲਈ। ਤੇ ਜਦੋਂ ਉੱਥੇ ਰੋਬਰੀ ਹੋਈ ਤੇ ਰੋਬਰੀ ਦੇ ਦੌਰਾਨ ਜਿਸ ਨੇ ਰੋਬਰੀ ਕੀਤੀ ਉਸਨੇ ਗੋਲੀਆਂ ਮਾਰ ਦਿੱਤੀਆਂ ਤੇ ਇਸ ਨੌਜਵਾਨ ਦੀ ਜਿਹੜੀ ਆ ਉਸੇ ਟਾਈਮ ਦੇ ਉੱਤੇ ਜਿਹੜੀ ਆ ਮੌਤ ਹੋ ਗਈ। ਬਿਲਕੁਲ ਇਹ ਬਹੁਤ ਜਿਹੜੀ ਆ ਉਹ ਮਾੜੀ ਗੱਲ ਹੋਈ ਆ। ਤੇ ਸਸਪੈਕਟ ਵੀ ਕਹਿੰਦੇ ਆ ਵੀ ਜਿਹੜਾ ਕੈਂਸਸ ਸਿਟੀ ਇੰਡੀਅਨ ਸਟੂਡੈਂਟ ਦਾ ਜਿਹੜਾ ਜਿਸ ਨੇ ਮਾਰਿਆ ਸੀਗਾ ਉਸ ਦੀ ਪੁਲਿਸ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਉਹਦੇ ਨਾਲ ਵੀ ਜਿਹੜੀ ਗਨ ਫਾਇਰ ਹੋਈ ਸੀ ਉਸ ਦੇ ਵਿੱਚ ਆ ਉਸ ਦੀ ਮੌਤ ਜਿਹੜੀ ਹੋ ਗਈ ਸੀ। ਦੇਖੋ ਮਾੜੀ ਗੱਲ ਆ ਇਹ ਰਹਿ ਕੇ ਜਿਹੜੀਆਂ ਘਟਨਾਵਾਂ ਇੱਦਾਂ ਦੀਆਂ ਜਿਹੜੀਆਂ ਆ ਉਹ ਹੋ ਰਹੀਆਂ ਆ। ਜੇ ਦੇਖਿਆ ਜਾਵੇ ਤਾਂ ਇਹਦੇ ਵਿੱਚ ਇੱਕ ਟਰੈਂਡ ਜਿਹੜਾ ਹੈਗਾ ਆ ਵੀ ਜਿਹੜੇ ਬਾਹਰਲੇ ਮੁਲਕਾਂ ਤੋਂ ਆ ਰਹੇ ਨੇ ਖਾਸ ਕਰਕੇ ਸਟੂਡੈਂਟ ਜਿਹੜੇ ਪੜ੍ਹਨ ਦੇ ਲਈ ਜਾਂ ਹੋਰ ਲੋਕ ਜਿਹੜੇ ਇਮੀਗ੍ਰੈਂਟ ਜਿਹੜੇ ਇੱਥੇ ਹੋ ਰਹੇ ਆ ਉਹਨਾਂ ਪ੍ਰਤੀ ਜਿਹੜੀ ਇੱਕ ਨਫ਼ਰਤ ਹੈਗੀ ਆ ਉਹ ਜਿਹੜੀ ਆ ਇਸ ਤਰੀਕੇ ਦੇ ਨਾਲ ਉੱਭਰ ਕੇ ਜਿਹੜੀ ਬਾਹਰ ਆ ਰਹੀ ਆ। ਇੰਨੇ ਸਨਕੀ ਲੋਕ ਜਿਹੜੇ ਆ ਉਹ ਇੱਥੇ ਤੁਰੇ ਫਿਰਦੇ ਨੇ ਵੀ ਉਹ ਗੋਲੀਆਂ ਜਿਹੜੀਆਂ ਉਹ ਚਲਾਈ ਜਾ ਰਹੇ ਆ ਤੇ ਲੋਕਾਂ ਨੂੰ ਜਿਹੜੇ ਇੱਦਾਂ ਵੀ ਉਹ ਮਾਰੀ ਜਾ ਰਹੇ ਆ। ਬਹੁਤ ਮਾੜੀ ਗੱਲ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਮਜੀਤ ਸਿੰਘ ਜੀ, ਸੈਨੇਟਰ ਡਾਇਨ ਫਾਈਨਸਟਾਈਨ ਸਾਡੇ ਕੈਲੀਫੋਰਨੀਆ ਦੇ ਜਿਹੜੇ ਸੈਨੇਟਰ ਹੈਗੇ ਆ ਉਹਨਾਂ ਨੇ ਪਿੱਛੇ ਜਿਹੜੀ ਪ੍ਰਾਇਮਰੀ ਹੋਈ ਸੀ ਜੂਨ ਦੇ ਵਿੱਚ ਉਹਦੇ ਵਿੱਚ ਲਗਭਗ 2.1 ਮਿਲੀਅਨ ਵੋਟਾਂ ਜਿਹੜੀਆਂ ਲਈਆਂ ਸੀਆਂ ਤੇ 70% ਡੈਮੋਕ੍ਰੇਟਸ ਦੀਆਂ ਵੋਟਾਂ ਉਹਨਾਂ ਨੂੰ ਮਿਲੀਆਂ ਸੀਆਂ। 30% ਜਿਹੜੀਆਂ ਆ ਇੱਕ ਕੈਬਨ ਡੀ ਲਿਓਨ ਨਾਮ ਦਾ ਜਿਹੜਾ ਸਟੇਟ ਅਸੈਂਬਲੀਮੈਨ ਹੈਗਾ ਆ ਉਹਨੂੰ ਮਿਲੀਆਂ। ਪਰ ਜਦੋਂ ਹੁਣ ਡੈਮੋਕ੍ਰੇਟਸ ਦੀ ਜਿਹੜੀ ਮੀਟਿੰਗ ਹੋ ਰਹੀ ਸੀਗੀ ਜਿਹੜੇ ਉਹਨਾਂ ਦੇ ਡੈਲੀਗੇਟਸ ਹੁੰਦੇ ਆ ਉਹਦੇ ਵਿੱਚ ਉਹਨਾਂ ਨੇ ਕੈਬਨ ਡੀ ਲਿਓਨ ਜਿਹੜਾ ਆ ਉਹਨੂੰ ਇੰਡੋਰਸ ਕੀਤਾ ਹੈਗਾ। ਕਹਿੰਦੇ ਵੀ ਜਿਹੜੀ ਡਾਇਨ ਫਾਈਨਸਟਾਈਨ ਆ ਹੁਣ ਬਹੁਤ ਓਲਡ ਹੋ ਗਈ ਆ, ਕਿੰਨੇ ਟਰਮਾਂ ਤੋਂ ਉਹ ਸੈਨੇਟਰ ਹੈਗੀ ਆ, ਹੁਣ ਉਹਨੂੰ ਜਿਹੜਾ ਆ ਚਾਂਸ ਕਿਸੇ ਜੰਗ ਬੰਦੇ ਨੂੰ ਦੇਣਾ ਚਾਹੀਦਾ ਹੈਗਾ ਆ ਤਾਂ ਕਿ ਜਿਹੜਾ ਸਟੇਟ ਆ ਉਹਦੇ ਲਈ ਵਧੀਆ ਕੰਮ ਕਰ ਸਕੇ। ਬਿਲਕੁਲ ਇਸ ਟਾਈਮ ਉਸ ਦੀ ਉਮਰ 85 ਸਾਲ ਜਿਹੜੀ ਇਸ ਬਜ਼ੁਰਗ ਕਰੀਅਰ ਪੋਲੀਟੀਸ਼ੀਅਨ ਦੀ ਜਿਹੜੀ ਉਹ ਹੈਗੀ ਆ। 1992 ਤੋਂ ਕਹਿੰਦੇ ਆ ਵੀ ਇਹ ਇਸ ਪੋਜੀਸ਼ਨ ਦੇ ਉੱਤੇ ਹੈਗੀ ਆ। ਤੇ ਜਿਹੜੇ ਬਹੁਤ ਸਾਰੇ ਜਿਹੜੇ ਪੱਤਰਕਾਰ ਆ ਉਹ ਕਹਿ ਰਹੇ ਆ ਵੀ ਡਾਇਨ ਫਾਈਨਸਟਾਈਨ ਨੂੰ ਆਪਣੀ ਇਸ 5th ਟਰਮ US ਸੈਨੇਟ ਦੇ ਲਈ ਨਹੀਂ ਸੀ ਜਿਹੜਾ ਆ ਉਹ ਰਨ ਕਰਨਾ ਚਾਹੀਦਾ, ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਆ। ਪਰ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇਹ ਹੈਗਾ ਡਾਇਨ ਫਾਈਨਸਟਾਈਨ ਕਹਿੰਦੇ ਆ ਉਹ ਚਾਹੁੰਦੀ ਨਹੀਂ ਆ ਵੀ ਨਵੀਂ ਲੀਡਰਸ਼ਿਪ ਜਾਂ ਜਿਹੜੇ ਨਵੇਂ ਯੰਗ ਬੰਦੇ ਆ ਉਹ ਜਿਹੜੇ ਇਸ ਦੇ ਵਿੱਚ ਆ ਸਕਣ। ਸੋ ਬਹੁਤ ਇੱਕ ਅਫਸੋਸ ਵਾਲੀ ਗੱਲ ਆ ਵੀ ਇਹ ਦੇਖੋ ਬਾਹਰ ਦੁਨੀਆ ਨੂੰ ਕਿਸ ਤਰੀਕੇ ਦੇ ਨਾਲ ਭਰਮਾਂ ਦੇ ਵਿੱਚ ਕਹਿ ਲਓ ਭੁਲੇਖਿਆਂ ਦੇ ਵਿੱਚ ਜਿਹੜੇ ਉਹ ਰੱਖਦੇ ਆ
ਵੀ ਉਧਰ ਐਸਟੈਬਲਿਸ਼ਮੈਂਟ ਵਾਲੇ ਆ ਜਾਂ ਇਹ ਹੈ ਉਹ ਹੈ, ਤੇ ਆਪ ਕਿਹੜਾ ਛੱਡ ਕੇ ਜਿਹੜਾ ਉਹ ਰਾਜੀ ਆ, ਜਾਂ ਫਿਰ ਆਪ ਛੱਡ ਕੇ ਲੋਕਾਂ ਦੇ ਵਿੱਚ ਇੱਕ ਉਦਾਹਰਨ ਜਿਹੜੀ ਆ ਉਹ ਛੱਡ ਕੇ ਜਾਓ। ਪਰ ਉਹ ਆਪਾਂ ਇੱਦਾਂ ਕਰਨਾ ਨਹੀਂ, ਆਪਣੀ ਸੀਟ ਛੱਡਣੀ ਨਹੀਂ ਤੇ ਦੂਜੇ ਨੂੰ ਕਹਿਣਾ ਵੀ ਤੂੰ ਆਪਣੀ ਜਿਹੜੀ ਆ ਉਹ ਛੱਡ ਦੇ। ਸੋ ਇਹ ਬਹੁਤ ਜਿਹੜੀ ਆ ਉਹ ਮਾੜੀ ਗੱਲ ਹੈਗੀ ਆ। ਤੇ ਕਹਿੰਦੇ ਉਹ ਪਿਛਲੇ ਹਫ਼ਤੇ ਹੀ ਕਹਿੰਦੇ ਉਹਨਾਂ ਨੇ ਓਕਲੈਂਡ ਦੇ ਵਿੱਚ ਫਾਈਨਸਟਾਈਨ ਤੇ ਉਹਨਾਂ ਦਾ ਜਿਹੜਾ ਕੈਂਪੇਨ ਆ ਉਹਨਾਂ ਨੇ ਜਿਹੜੀ ਆ ਇਹ ਕੈਲੀਫੋਰਨੀਆ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਜਿਹੜੀ ਇੰਡੋਰਸਮੈਂਟ ਜਿਹੜੀ ਫਾਈਨਸਟਾਈਨ ਦੇ ਓਪੋਨੈਂਟ ਜਿਹੜੇ ਹੈਗੇ ਕੈਵਿਨ ਡਿਲੋਨ ਦੀ, ਉਹਨੂੰ ਬਲੌਕ ਕਰਨ ਦੀ ਜਿਹੜੀ ਆ ਉਹ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਸਟੇਟ ਸੈਨੇਟ ਲੀਡਰ ਜਿਹੜੇ ਆ ਉਹ ਰਹਿ ਚੁੱਕੇ ਨੇ ਕੈਵਿਨ ਡਿਲੋਨ, ਤੇ ਸਾਰਿਆਂ ਨੇ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਬੁਰਾ ਜਿਹੜਾ ਉਹ ਮਨਾਇਆ ਸੀ। ਸੋ ਇਹ ਵੀ ਹੋ ਸਕਦਾ ਵੀ ਜਿਹੜੀ ਡੈਮੋਕ੍ਰੇਟ ਪਾਰਟੀ ਦੇ ਅੰਦਰ ਖਾਤੇ ਜਿਹੜੀ ਸਿਵਲ ਵਾਰ ਜਿਹੜੀ ਚੱਲ ਰਹੀ ਆ, ਇਹ ਕਹਿ ਸਕਦੇ ਆ ਵੀ ਡੈਮੋਕ੍ਰੇਟ ਪਾਰਟੀ ਲਈ ਵੀ ਘਾਤਕ ਸਾਬਤ ਜਿਹੜੀ ਆ ਉਹ ਹੋ ਸਕਦੀ ਆ। ਵੀ ਹੁਣ ਵਾਕਿਆ ਜਿਹੜੀ ਹਰਜੋਤ ਸਿੰਘ ਜੀ ਬੱਸ ਕਰਨੀ ਚਾਹੀਦੀ ਆ। 6 ਸਾਲਾਂ ਦੀ ਟਰਮ ਹੁੰਦੀ ਆ, ਤੇ ਜੇ ਇਸ ਵਾਰੀ ਫਿਰ ਬਣ ਜਾਂਦੀ 91 ਸਾਲ ਦੀ ਹੋ ਜਾਣਾ ਇਸ ਬੀਬੀ ਨੇ ਜੇ ਆਪਣੀ ਟਰਮ ਜਿਹੜੀ ਪੂਰੀ ਕਰਨ ਦੇ ਉੱਤੇ। ਅਸਾਰ ਵੈਸੇ ਇਸਦਰਲੇ ਪਾਸੇ ਨੂੰ ਜਿਹੜੇ ਜ਼ਿਆਦਾ ਲੱਗ ਰਹੇ ਆ, ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਨਾ ਹੀ ਨਹੀਂ ਪਤਾ ਕੈਵਿਨ ਡਿਲੋਨ ਹੈ ਕੌਣ ਆ, ਜਾਂ ਡਾਇਨ ਫਾਈਨਸਟਾਈਨ ਦਾ ਜਿਹੜਾ ਓਪੋਨੈਂਟ ਵੀ ਜਿਹੜਾ ਉਹ ਕਿਹੜੇ ਹੈਗੇ ਆ। ਸੋ ਜਿਹੜਾ ਨਾਮ ਇੱਕ ਚੱਲੀ ਜਾ ਰਿਹਾ ਆ ਉਸੇ ਦੇ ਉੱਤੇ ਲੋਕ ਜਿਹੜੀਆਂ ਅੱਖਾਂ ਬੰਦ ਕਰਕੇ ਜਿਹੜੀਆਂ ਵੋਟਾਂ ਆ ਉਹ ਵੀ ਪਾਈ ਜਾ ਰਹੇ ਆ। ਸੋ ਆਈ ਥਿੰਕ ਨਵਿਆਂ ਨੂੰ ਮੌਕਾ ਜਿਹੜਾ ਉਹ ਜ਼ਰੂਰ ਕਿਤੇ ਨਾ ਕਿਤੇ ਮਿਲਣਾ ਚਾਹੀਦਾ ਹੈ। ਜੀ ਬਿਲਕੁਲ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ ਜਿਹੜੀ ਸੈਨੇਟਰ ਡਾਇਨ ਫਾਈਨਸਟਾਈਨ ਆ ਕੈਲੀਫੋਰਨੀਆ ਦੀ, ਸਾਡੀ ਸੈਨੇਟਰ ਆ ਸਾਡੀ ਸਟੇਟ ਦੀ, ਤੇ ਕਹਿੰਦੇ ਬਹੁਤ ਹੀ ਰਿਚੈਸਟ ਸੈਨੇਟਰ ਹੈਗੀ ਆ ਸੈਨੇਟ ਦੇ ਵਿੱਚ, ਵਨ ਆਫ ਦਾ ਵੈਲਦੀਐਸਟ ਵੂਮਨ ਆ, $40 ਮਿਲੀਅਨ ਦੀ ਇਹਦੀ ਪ੍ਰੋਪਰਟੀ ਹੈਗੀ ਆ। ਆਪਾਂ ਪੰਜਾਬ 'ਚ ਤਾਂ ਰੋਂਦੇ ਰਹਿੰਦੇ ਆ ਬਾਦਲਾਂ ਨੂੰ ਜਾਂ ਹੋਰਾਂ ਨੂੰ ਵੀ ਜੀ ਲੁੱਟ ਲੈ। ਸੋ ਇੱਥੇ ਵੀ ਜਿਹੜੀ ਆ ਸਾਨੂੰ ਵੋਟ ਆ ਉਹ ਸੋਚ ਕੇ ਪਾਣੀ ਚਾਹੀਦੀ ਆ ਵੀ ਹੁਣ ਇੰਨੀਆਂ ਟਰਮਾਂ ਕਰ ਲਈਆਂ, ਕਿਸੇ ਜੰਗ ਬੰਦੇ ਨੂੰ ਅੱਗੇ ਆਣ ਦਿਓ, ਠੀਕ ਆ ਕਿ ਨਹੀਂ, ਕੋਈ ਨਾ ਕੋਈ ਉਹ ਵਧੀਆ ਪ੍ਰੋਗਰਾਮ ਲੈ ਕੇ ਆਊਗਾ। ਸੋ ਇੱਦਾਂ ਦੀਆਂ ਖਬਰਾਂ ਜ਼ਰੂਰ ਤੁਸੀਂ ਆਪਣੇ ਧਿਆਨ 'ਚ ਰੱਖਿਆ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਆ, ਕੈਂਡੀਡੇਟ ਨੂੰ ਸੋਚ ਕੇ ਵੋਟ ਪਾਓ ਵੀ ਕਿਹੜਾ ਕੈਂਡੀਡੇਟ ਕਿੱਦਾਂ ਦਾ ਹੈਗਾ ਆ। ਵੀ ਜਦੋਂ ਹਰ ਜਗ੍ਹਾ ਇੱਕ ਵਾਰੀ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਬਹੁਤ ਰੌਲਾ ਪਾਇਆ ਸੀ ਵੀ ਟਰਮ ਲਿਮਿਟ ਹੋਣੀ ਚਾਹੀਦੀ ਹੈਗੀ ਆ, ਖਾਸ ਕਰਕੇ ਜਿਹੜੀ ਆ ਸੈਨੇਟ ਤੇ ਕਾਂਗਰਸ ਦੇ ਉੱਤੇ, ਪਰ ਉਹਨੂੰ ਪਾਸ ਕੌਣ ਕਰੂਗਾ, ਕਿਉਂਕਿ ਜਿਨ੍ਹਾਂ ਨੇ ਪਾਸ ਕਰਨੀ ਆ ਉਹੀ ਤਾਂ ਪਾਸ ਨਹੀਂ ਹੋਣ ਦਿੰਦੇ ਹੈਗੇ। ਉਹ ਜਿੰਨੇ ਵੀ ਸੈਨੇਟਰ ਆ ਜਾਂ ਕਾਂਗਰਸਮੈਨ ਉਹ ਚਾਹੁੰਦੇ ਨਹੀਂ ਸਾਡੇ ਤੇ ਟਰਮ ਲਿਮਿਟ ਲੱਗੇ, ਜਦ ਕਿ ਜਿਹੜੀਆਂ ਲੋਕਲ ਬਹੁਤ ਸਾਰੀਆਂ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਆ ਕਾਉਂਟੀ ਦੀਆਂ, ਸਿਟੀਜ਼ ਦੀਆਂ, ਉੱਥੇ ਮੇਅਰ ਦੀਆਂ ਜਿਹੜੀਆਂ ਟਰਮ ਹੁੰਦੀਆਂ ਹੈਗੀਆਂ 2 ਟਰਮਾਂ ਜਾਂ 1 ਟਰਮ ਆ, ਹੈ ਨਾ। ਸੋ ਬਿਲਕੁਲ ਇੱਕ ਕਰੀਅਰ ਪੋਲੀਟੀਸ਼ੀਅਨਸ ਨੇ, ਬਿਲਕੁਲ ਇਸ ਦੇ ਵਿੱਚ ਕੋਈ ਦੋ ਰਾਵਾ ਨਹੀਂ। ਇਹ ਬਸ ਆਪਣਾ ਇਹਨਾਂ ਨੇ ਇੱਕ ਕਰੀਅਰ ਜਿਹੜਾ ਆ ਉਹ ਬਣਾਇਆ ਹੋਇਆ ਵੀ ਬਸ ਇੱਕ ਵਾਰੀ ਬਣ ਗਏ ਫਿਰ ਨਹੀਂ ਅਸੀਂ ਜਿਹੜਾ ਜੀ ਹਟਣਾ। ਪਰ ਜੇ ਲੋਕ ਸੋਚਣ ਬਹੁਤ ਕੁਝ ਹੋ ਸਕਦਾ। ਪਿੱਛੇ ਜਿਹੇ ਜਿਹੜੇ ਯੂਨੀਅਨ ਸਿਟੀ ਕੈਸਟਰੋ ਵੈਲੀ ਏਰੀਏ ਦੇ ਜਿਹੜੇ ਕਾਂਗਰਸਮੈਨ ਹੈਗੇ ਆ, ਐਰਿਕ ਸਵੈਲਵੈਲ, ਉਹ ਬੜਾ ਯੰਗ ਨੌਜਵਾਨ ਸੀ ਤੇ ਉਸਨੇ 92 ਸਾਲਾਂ ਦਾ ਸੀ, 92 ਸਾਲਾਂ ਦਾ ਇੱਕ ਜਿਹੜਾ ਕਾਂਗਰਸਮੈਨ ਸੀ ਉਹਨੂੰ ਹਰਾਇਆ ਸੀ। ਉਹ ਲਗਭਗ 48 ਕਿ 50 ਸਾਲ ਤੋਂ ਕਾਂਗਰਸਮੈਨ ਬਣਿਆ ਸੀ, ਤੇ ਉਹ ਕਹਿੰਦੇ ਆਉਂਦਾ ਹੀ ਨਹੀਂ ਹੁੰਦਾ ਸੀ ਇੱਥੇ ਤਾਂ ਆਪਣੇ ਏਰੀਏ ਦੇ ਵਿੱਚ, ਫਰੀਮੌਂਟ ਵਾਲੇ ਏਰੀਆ 'ਚ ਤਾਂ ਉੱਥੇ ਹੀ ਰਹਿੰਦਾ ਸੀ ਵਾਸ਼ਿੰਗਟਨ ਡੀਸੀ, ਦੇਖ ਲਓ ਜੀ। ਸੋ ਪਤਾ ਨਹੀਂ ਹੁੰਦਾ ਵੀ ਜੇ ਲੋਕਾਂ ਦੇ ਦਿਮਾਗ 'ਚ ਆਵੇ ਵੀ ਨਹੀਂ ਠੀਕ ਆ, ਚੇਂਜ ਆਣੀ ਚਾਹੀਦੀ ਹੈਗੀ ਆ। ਫਿਰ ਤਾਂ ਹਰਜੋਤ ਸਿੰਘ ਜੀ ਇਹਦੀ ਇੱਕ ਟਰਮ ਪਈ ਉਸ ਹਿਸਾਬ ਨਾਲ ਉਸ ਉਮਰ ਦੇ ਜੇ ਆਪਾਂ ਤੁਲਨਾ ਜਿਹੜੀ ਉਹ ਕਰਦੇ ਆ। ਸੋ ਬਿਲਕੁਲ। ਸੋ ਸਰੋਤਿਓ, ਹਮੇਸ਼ਾ ਜਿੱਦਾਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹੁੰਦੇ ਆ ਵੀ ਜਿਹੜਾ ਵੀ ਬੰਦਾ ਗ੍ਰੀਨ ਕਾਰਡ ਹੋਲਡਰ ਆ, ਜੇ ਤੁਸੀਂ ਕੁਆਲੀਫਾਈ ਕਰਦੇ ਸਿਟੀਜ਼ਨ ਬਣ ਜਾਓ, ਨਹੀਂ ਤਾਂ ਤੁਹਾਡੇ ਬੈਨੀਫਿਟ ਕੱਟ ਹੋ ਜਾਣੇ ਆਉਣ ਵਾਲੇ ਸਮੇਂ 'ਚ ਜਿੱਦਾਂ ਦਾ ਸਮਾਂ ਚੱਲ ਰਿਹਾ। ਕੱਲਾ ਬੈਨੀਫਿਟ ਹੀ ਨਹੀਂ ਹਰਜੋਤ ਸਿੰਘ ਜੀ, ਇਹ ਫਰਜ਼ ਨੇ, ਇਹ ਫਰਜ਼ ਵੀ ਆ ਜੀ। ਸੋ ਕੱਲ ਨੂੰ ਬਾਅਦ ਸਾਰਿਆਂ ਨੇ ਕਹਿਣਾ ਵੀ ਯਾਰ ਆਹ ਗਲਤ ਹੋ ਗਿਆ, ਇਦਾਂ ਕਰਤਾ, ਇਦਾਂ ਨਹੀਂ ਸੀ ਕਰਨਾ ਚਾਹੀਦਾ। ਸੋ ਪਾਲਿਸੀ ਮੇਕਰ ਤਾਂ ਆਪ ਹੀ ਫਿਰ ਬਣਾਉਣੇ ਆ ਨਾ ਵੋਟਾਂ ਪਾ ਕੇ। ਸੋ ਉਹ ਤੁਹਾਡਾ ਜਿਹੜਾ ਪਹਿਲਾ ਮੁੱਢਲਾ ਜਿਹੜਾ ਫਰਜ਼ ਹੈਗਾ ਆ ਵੀ ਜਿਸ ਦੇਸ਼ ਦੇ ਹੁਣ ਤੁਸੀਂ ਨਾਗਰਿਕ ਹੈਗੇ ਆ, ਜਿੱਥੇ ਦੀਆਂ ਸਹੂਲਤਾਂ ਸੁੱਖ ਸਹੂਲਤਾਂ ਦਾ ਤੁਸੀਂ ਮਾਣ ਵੀ ਕਰਦੇ ਹੋ ਤੇ ਉਹ ਮਾਣ ਵੀ ਰਹੇ ਹੋ, ਤੇ ਉਹਦੇ ਪ੍ਰਤੀ ਵੀ ਜਿਹੜਾ ਆਪਣਾ ਫਰਜ਼ ਆ ਉਹ ਸਾਰੇ ਜਾਣੇ ਆ ਉਹ ਨਿਭਾਓ। ਇਹ ਬੜੀ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ, ਜਦੋਂ ਪ੍ਰਾਇਮਰੀਜ਼ ਹੁੰਦੀਆਂ ਜਾਂ ਜਦੋਂ ਵੀ ਮਿਡ ਟਰਮ ਇਲੈਕਸ਼ਨ ਜਿਹੜੀਆਂ ਆਉਂਦੀਆਂ ਆ ਉਦੋਂ ਵੋਟਾਂ ਦੀ ਸੰਖਿਆ ਬਹੁਤ ਘੱਟ ਹੁੰਦੀ ਆ, 18-20% ਬਹੁਤ ਘੱਟ ਹੁੰਦੀ ਬਹੁਤ ਹੁੰਦੀ। ਤੁਸੀਂ ਦੇਖੋ ਵੀ ਬਾਕੀ 80% ਲੋਕਾਂ ਦੇ ਲਈ ਇਹ ਜਿੰਨਿਆਂ ਨੇ ਵੋਟ ਪਾਈ ਉਹ ਜਾਣੇ ਡਿਸਾਈਡ ਕਰ ਰਹੇ ਆ, ਤੇ ਫਿਰ ਬਾਕੀ ਜਾਣੇ ਆ ਉਹ ਫਿਰ ਰੋਂਦੇ ਰਹਿੰਦੇ ਆ। ਕੋਈ ਫੇਸਬੁੱਕ ਦੇ ਉੱਤੇ ਜਾ ਕੇ ਗੁੱਸਾ ਕੱਢਦਾ, ਕੋਈ ਕਿਤੇ ਗੁੱਸਾ ਕੱਢ ਰਿਹਾ ਹੁੰਦਾ ਆ। ਸੋ ਉਹਦਾ ਫਿਰ ਕੋਈ ਫਾਇਦਾ ਨਹੀਂ, ਉਹਦਾ ਕੋਈ ਮੁੱਲ ਨਹੀਂ ਆ, ਨਾ ਹੀ ਕਿਸੇ ਨੇ ਉਹ ਚੀਜ਼ਾਂ ਨੂੰ ਬਾਅਦ ਦੇ ਵਿੱਚ ਫਿਰ ਉਹ ਤੁਹਾਡੀ ਕੇਅਰ ਕਰਨੀ ਆ। ਜਿੰਨੇ ਵੋਟ ਪਾਤੀ ਉਹਦੀ ਵੋਟ ਗਿਣੀ ਜਾਣੀ ਆ, ਤੇ ਜਿਹੜਾ ਜਿੱਤ ਗਿਆ ਉਹਨੇ ਪਾਲਿਸੀ ਜਿਹੜੀ ਉਹ ਬਣਾ ਜਾਣੀ ਆ। ਸੋ ਇਹ ਚੀਜ਼ ਬਿਲਕੁਲ। ਹੁਣ ਨਵੰਬਰ ਦੇ ਵਿੱਚ ਇਲੈਕਸ਼ਨ ਆਉਣੀਆਂ ਹੈਗੀਆਂ ਮਿਡ ਟਰਮ USA ਦੇ ਵਿੱਚ। ਜਿਹਨੇ ਨਹੀਂ ਵੋਟ ਬਣਾਈ ਉਹ ਵੋਟ ਬਣਾ ਲਓ, ਤੇ ਜਿਨ੍ਹਾਂ ਨੇ ਵੋਟ ਬਣਾਈ ਹੈਗੀ ਆ
ਤੇ ਹੁਣ ਤੋਂ ਹੀ ਜਿਹੜੇ ਕੈਂਡੀਡੇਟ ਸਾਰਿਆਂ ਨੂੰ ਪਤਾ ਹੀ ਆ ਲਗਭਗ ਵੀ ਕਿਹੜੇ ਪ੍ਰਾਇਮਰੀ ਦੇਖੀਆਂ ਹੀ ਆ ਜਿਨ੍ਹਾਂ ਨੇ, ਕੋਈ ਸੈਨੇਟ ਲਈ ਕਿਹੜਾ ਆ, ਕਾਂਗਰਸ ਲਈ ਕਿਹੜਾ ਆ, ਮੇਅਰ ਲਈ ਜਾਂ ਸਿਟੀ ਲਈ ਕਿਹੜਾ ਆ, ਕਿਹੜੀ ਪ੍ਰੋਪੋਜੀਸ਼ਨ ਆ ਰਹੀ ਆ, ਕੈਲੀਫੋਰਨੀਆ ਨੂੰ ਸਪਲਿਟ ਕਰਨ ਦੀ ਪ੍ਰੋਪੋਜੀਸ਼ਨ ਆ ਰਹੀ ਆ, ਉਹਦੇ ਬਾਰੇ ਸਾਰਾ ਪੜ੍ਹੋ, ਉਹਦੇ ਲਈ ਸਾਰਾ ਪੜ੍ਹੋ ਵੀ ਕਿਹੜਾ ਚੀਜ਼ ਵਧੀਆ ਹੈਗੀ ਆ ਕਿਹੜੀ ਨਹੀਂ ਹੈਗੀ, ਤਾਂ ਕਿ ਤੁਹਾਨੂੰ ਜਿਹੜਾ ਨੌਲੇਜ ਹੋਵੇ। ਤੇ ਪੰਜਾਬੀ ਰੇਡੀਓ USA ਦਾ ਜਿਹੜਾ ਅਪਡੇਟ ਪ੍ਰੋਗਰਾਮ, ਅਪਡੇਟ ਅਮਰੀਕਾ ਪ੍ਰੋਗਰਾਮ, ਉਹ ਵੀ ਸੁਣਦੇ ਰਿਹਾ ਕਰੋ ਜ਼ਰੂਰ। ਅਸੀਂ ਤੁਹਾਨੂੰ ਇਹਨਾਂ ਇਸ਼ੂਜ਼ ਦੇ ਉੱਤੇ ਜ਼ਰੂਰ ਥੋੜ੍ਹਾ ਬਹੁਤਾ ਜਿੰਨੀ ਕਿ ਸਾਡੀ ਸੋਚ ਹੈਗੀ ਉਹਦੇ ਹਿਸਾਬ ਨਾਲ ਡਿਸਕਸ ਕਰਦੇ ਰਹਾਂਗੇ। ਤੇ ਬਾਕੀ ਸੋਚਣਾ ਤੁਸੀਂ ਆ ਵੀ ਕਿਹਨੂੰ ਵੋਟ ਪਾਣੀ ਆ, ਕਿਹਨੂੰ ਨਹੀਂ ਪਾਣੀ, ਕਿਹੜਾ ਕੈਂਡੀਡੇਟ ਵਧੀਆ ਕਿਹੜਾ ਨਹੀਂ, ਤੇ ਕਿਹੜੀ ਪ੍ਰੋਪੋਜੀਸ਼ਨ ਦੀ ਸਪੋਰਟ ਕਰਨੀ ਆ ਕਿਹਦੀ ਨਹੀਂ ਕਰਨੀ, ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਆ ਉਹ ਜਿੱਦਾਂ ਆਪਾਂ ਵਧੀਆ ਲਾਈਫ ਜੀ ਰਹੇ ਆ ਉੱਦਾਂ ਹੀ ਉਹਨਾਂ ਦੀ ਲਾਈਫ ਜਿਹੜੀ ਆ ਬਣੀ ਰਹੇ ਜੀ। ਤੇ ਕੁਝ ਕੁ ਕਾਲਰ ਵੀ ਜਿਹੜੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵੀਰ ਜੀ ਤੁਹਾਡਾ ਦੋਨਾਂ ਧੰਨਵਾਦ। ਸਾਡੇ ਪੰਜਾਬੀ USA ਸਾਰੇ ਪਰਿਵਾਰ ਨੂੰ ਵੀ ਪਿਆਰ ਭੇਟ ਸਤਿ ਸ਼੍ਰੀ ਅਕਾਲ, ਧੰਨਵਾਦ ਸਾਰਿਆਂ ਕਰਦਾ ਜਿਹੜੇ ਹਰ ਤਰ੍ਹਾਂ ਜਾਗਰਿਤ ਕਰ ਰਿਹਾ ਜੀ, ਆਪਣੇ ਹਰ ਤਰ੍ਹਾਂ ਦੀ ਟਾਈਮ ਟੂ ਟਾਈਮ ਸਾਨੂੰ ਦੱਸ ਰਿਹਾ। ਤੇ ਮੈਂ ਤਾਂ ਇਹੀ ਉੱਤੇ ਤੁਹਾਡੇ ਦੋ ਵੋਟਾਂ ਵਜੋਂ ਗੱਲ ਕਰ ਰਿਹਾ ਵੀ ਸਾਡੇ ਕਈ ਬੰਦੇ ਅਜੇ ਸਿਟੀਜ਼ਨ ਤਾਂ ਬਣ ਗਏ ਪਰ ਉਹਨੀ ਵੋਟ ਵਾਸਤੇ ਰਜਿਸਟਰ ਨਹੀਂ ਕੀਤਾ ਹੋਇਆ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਬਲ ਢਿੱਲੋਂ ਦੀ ਟੀਮ ਨਾਲ ਲੈ ਕੇ ਤੇ ਜਕਾਰਾ ਮੂਵਮੈਂਟ ਵਾਲਿਆਂ ਸਾਰਿਆਂ ਬੱਚਿਆਂ ਨਾਲ ਲੈ ਕੇ ਤੇ ਇੱਥੇ ਆਪਣੇ ਜੂਬਾ ਡੀ ਹੈਪੀ ਪਾਰਕ ਹੈ ਜੀ, ਹਰ ਸੈਚਰਡੇ ਅਸੀਂ ਉੱਥੇ ਮਤਲਬ ਉੱਥੇ ਟੈਂਟ ਲਾਵਾਂਗੇ, ਆਪਣਾ ਟੇਬਲ ਰੱਖਾਂਗੇ ਤੇ ਜਿਹੜੇ ਵੀ ਅਜੇ ਰਜਿਸਟਰ ਨੇ ਜਿਹਨਾਂ ਲੋੜ ਹੈ ਉੱਥੇ ਆ ਕੇ ਸਾਡੇ 4 ਤੋਂ ਲੈ ਕੇ 8 ਵਜੇ ਤੱਕ ਉੱਥੇ ਹੋਇਆ ਕਰਨਾ ਹਰ ਸੈਚਰਡੇ ਨੂੰ। ਤੇ ਜਿਨ੍ਹਾਂ ਦੇ ਵੋਟਾਂ ਰਜਿਸਟਰ ਨੇ ਅਸੀਂ ਉਹਨਾਂ ਫਾਰਮ ਭਰ ਸਕਦੇ ਉੱਥੇ ਸਾਡੇ ਕੇ। ਔਰ ਨਾਲੇ ਜਿੰਨੇ ਵੀ ਸਾਡੇ ਪੰਜਾਬੀ ਹੈਗੇ ਆ ਬੇਸ਼ੱਕ ਉਹ ਪੜ੍ਹੇ ਲਿਖੇ ਜਿਨ੍ਹਾਂ ਨੇ ਮਤਲਬ ਪੰਜਾਬੀ ਚ ਅਸੀਂ ਕਹਿੰਦੇ ਵੀ ਸਾਰਿਆਂ ਨੇ ਵੋਟਾਂ ਭਰੀਆਂ ਜਾਣ ਤੇ ਸਾਰੇ ਉੱਥੇ ਸਾਨੂੰ ਆ ਕੇ ਕਿਰਪਾ ਕਰਕੇ ਜ਼ਰੂਰ ਉੱਥੇ ਆਓ ਸਾਡੇ ਕੋਲ, ਅਸੀਂ ਸਾਰਿਆਂ ਦੀ ਹੈਲਪ ਕਰਾਂਗੇ ਤੇ ਭਰਾਂਗੇ ਪੰਜਾਬੀ ਚ ਵੀ। ਜਿੰਨਾ ਇਹਨਾਂ ਨੂੰ ਪਤਾ ਲੱਗੇ ਸਾਡੀ ਗਿਣਤੀ ਕਿੰਨੀ ਆ ਇੱਥੇ ਤੇ ਉਸ ਹਿਸਾਬ ਨਾਲ ਸਾਨੂੰ ਬੈਨੀਫਿਟਸ ਮਿਲ ਸਕਦੇ ਆ ਜੀ ਜੀ। ਇਹ ਬਹੁਤ ਜ਼ਰੂਰੀ ਹੈ। ਤੇ ਹਰ ਸੈਚਰਡੇ ਅਸੀਂ 28 ਤਰੀਕ ਨੂੰ ਸ਼ੁਰੂ ਕਰ ਰਹੇ ਹਾਂ ਤੇ ਬਲ ਢਿੱਲੋਂ ਦੀ ਟੀਮ ਨੇ ਦੇ ਨਾਲ ਤੇ ਆਪਣੇ ਜਕਾਰਾ ਮੂਵਮੈਂਟ ਬੱਚਿਆਂ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਤੇ ਸਾਰੇ ਉੱਥੇ ਫਾਰਮ ਭਰਨੇ ਆ ਤੇ ਜ਼ਰੂਰ ਕਿਰਪਾ ਕਰਕੇ ਸਾਰੇ ਉੱਥੇ ਪਹੁੰਚੋ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਜੇ ਆਪਣੇ ਅਸੀਂ ਹੱਕ ਲੈਣੇ ਤੇ ਇਹ ਸਾਡੇ ਕੋਲ ਆਪਣੇ ਪਹਿਲਾਂ ਸਾਨੂੰ ਵੋਟ ਪਾਉਣ ਦਾ ਹੱਕ ਲੈਣਾ ਪੈਣਾ ਆ, ਉਹ ਰਜਿਸਟਰ ਹੋਣਾ ਤਾਂ ਸਾਨੂੰ ਸਾਰੇ ਹੱਕ ਮਿਲਣੇ, ਨਹੀਂ ਤਾਂ ਫਿਰ ਤੇ ਧੱਕੇ ਖਾਈ ਜਾਣੇ। ਤੇ ਮੈਂ ਤਾਂ ਇੰਨਾ ਕਹਿਣਾ, ਬਾਕੀ ਤੁਸੀਂ ਤਾਂ ਤੁਹਾਨੂੰ ਦੱਸਦੇ ਰਹਿੰਦੇ ਤੇ ਦੱਸਦੇ ਵੀਰੋ ਪਲੀਜ਼। ਤੇ ਹੈਪੀ ਪਾਰਕ ਹੈ, ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਤਾਂ ਮੇਰਾ ਨੰਬਰ ਦੇ ਦਿਓ, ਕੋਈ ਵੀ ਕਿਸੇ ਤਰ੍ਹਾਂ ਕੁਐਸਚਨ ਤੇ ਪੁੱਛ ਸਕਦੇ ਆ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਦੇਖੋ ਬਿਲਕੁਲ ਚੰਗੀ ਗੱਲ ਆ। ਬਾਕੀ ਵੀ ਜੇ ਹੋਰ ਚੱਲ ਰਿਹਾ ਕਿਸੇ ਹੋਰ ਸ਼ਹਿਰਾਂ ਦੇ ਵਿੱਚ ਵੀ ਇੱਦਾਂ ਵੋਟਰ ਰਜਿਸਟ੍ਰੇਸ਼ਨ ਦੀਆਂ ਮੁਹਿੰਮਾਂ ਚੱਲ ਰਹੀਆਂ। ਵੈਸੇ ਤਾਂ ਤੁਸੀਂ ਜਦੋਂ ਵੀ ਮਰਜ਼ੀ DMV 'ਚ ਜਾ ਕੇ ਵੋਟ ਆਪਣੀ ਜਿਹੜੀ ਆ ਉਹ ਤੁਸੀਂ ਰਜਿਸਟਰ ਕਰਕੇ ਆ ਸਕਦੇ ਹੋ। ਬਾਕੀ ਕਈ ਵਾਰੀ ਆਪਣੇ ਬੰਦਿਆਂ ਕੋਲ ਰਾਈਟ ਨਹੀਂ ਹੁੰਦੀ ਜਾਂ ਕੁਛ ਜਿਹੜਾ ਉਹ ਨਹੀਂ ਹੁੰਦਾ, ਸੋ ਉਹਨਾਂ ਨੂੰ ਜਿਹੜੀ ਆ ਜ਼ਰੂਰ ਬੇਨਤੀ ਆ ਵੀ ਜਿਹੜੇ ਇੱਦਾਂ ਚਲਾ ਰਹੇ ਆ ਜਿਨ੍ਹਾਂ ਨੂੰ ਇੱਦਾਂ ਲੱਗਦਾ ਵੀ ਲੈਂਗੁਏਜ ਦੀ ਜਿਹੜੀ ਪ੍ਰੋਬਲਮ ਉਹ ਹੈਗੀ ਆ, ਸੋ ਆਪਣੇ ਬੰਦਿਆਂ ਦੇ ਥਰੂ ਜਿਹੜੀ ਆਪਣੀ ਵੋਟਰ ਜਿਹੜੀ ਆ ਰਜਿਸਟਰ ਕਰੋ। ਕੋਈ ਤੁਹਾਨੂੰ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਕਿਹੜੀ ਪਾਰਟੀ ਦੇ ਲਈ ਜਿਹੜੀ ਵੋਟ ਰਜਿਸਟਰ ਕਰਨੀ ਆ, ਉਹ ਤੁਹਾਡੀ ਇੱਛਾ ਆ। ਉਹ ਜੇ ਕੋਈ ਇੱਦਾਂ ਕਰਦਾ ਹੈ ਉਹ ਗੈਰ ਕਾਨੂੰਨੀ ਚੀਜ਼ ਹੈਗੀ ਆ ਤੇ ਇੱਦਾਂ ਕਰਨਾ ਵੀ ਨਹੀਂ ਜਿਹੜਾ ਆ ਕਿਸੇ ਦੇ ਲਈ ਜਿਹੜਾ ਉਹ ਚਾਹੀਦਾ। ਬਾਅਦ ਦੇ ਵਿੱਚ ਕਿਉਂ ਜਿਹੜਾ ਉਹ ਪ੍ਰੋਬਲਮ ਦੇ ਵਿੱਚ ਫਸਣਾ। ਆਪਣੀ ਮਰਜ਼ੀ ਦੇ ਨਾਲ ਆਪਣੀ ਜਿਹੜੀ ਪਾਰਟੀ ਆ ਉਸ ਨੂੰ ਤੁਸੀਂ ਰੱਖ ਕੇ ਜਿਹੜਾ ਉਹ ਤੁਸੀਂ ਕਰੋ ਤੇ ਪਰ ਵੋਟ ਜਿਹੜੀ ਆ ਉਹ ਤੁਸੀਂ ਜ਼ਰੂਰ ਰਜਿਸਟਰ ਕਰੋ। ਇਹ ਜਿਹੜਾ ਇੱਕ ਮੇਨ ਜਿਹੜੀ ਆ ਅਹਿਮ ਚੀਜ਼ ਜਿਹੜੀ ਉਹ ਹੈਗੀ ਆ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ, ਪਰ ਜਾਂਦੇ ਜਾਂਦੇ ਜਿਹੜਾ ਦੱਸਦੇ ਜਾਈਏ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਰਸ਼ੀਅਨ TV ਆ ਉਹ ਜਿਹੜੇ ਸਾਡੇ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਜਿਹੜੇ ਰਾਸ਼ਟਰਪਤੀ ਪੁਤਿਨ ਆ ਉਹਨਾਂ ਦੀ ਮੁਲਾਕਾਤ ਦੇ ਬਾਰੇ ਗੱਲ ਕਰ ਰਹੇ ਸੀ। ਉਹਨਾਂ ਨੇ ਇਹੀ ਸ਼ੋਅ ਕੀਤਾ ਹੈ ਵੀ ਜਿਹੜੀ ਵਲਾਦੀਮੀਰ ਪੁਤਿਨ ਨੇ ਜਿਹੜੀ ਇਹ ਸਮਿਟ ਆ ਉਹ ਟਰੰਪ ਦੇ ਕੋਲੋਂ ਜਿੱਤ ਲਈ ਆ। ਉਹ ਕੀ ਸਾਡੇ ਵਾਲੇ ਵੀ ਇਹੀ ਕਹਿ ਰਹੇ ਆ ਜੋ ਦਿਖਿਆ ਆ ਉਹ ਸਾਰਿਆਂ ਦੇ ਸਾਹਮਣੇ ਜਿੱਦਾਂ ਉਹਨਾਂ ਦੀ ਇੱਥੇ ਆਲੋਚਨਾ ਹੋਈ ਆ। ਉਹਨਾਂ ਦੇ ਇੱਕ ਹਰਜੋਤ ਸਿੰਘ ਜੀ TV ਨੇ ਤਾਂ ਇੱਥੋਂ ਤੋਂ ਕਹਿ ਦਿੱਤਾ, ਕਹਿੰਦਾ ਵੀ ਟਰੰਪ ਤਾਂ ਸਾਡਾ ਬੰਦਾ ਆ। ਇਹ ਪਹਿਲੋਂ ਵੀ ਇੱਕ ਵਾਰੀ ਜਿਹੜਾ ਇੱਦਾਂ ਉਹ ਕਹਿ ਚੁੱਕੇ ਆ। ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਾਂਗਰੈਸ਼ਨਲ ਲੀਡਰ ਜਿਹੜੇ ਆ ਉੱਥੇ ਪਹੁੰਚੇ ਸੀਗੇ, ਹੁਣ ਇਹ ਨਹੀਂ ਪਤਾ ਮਜ਼ਾਕ 'ਚ ਕਹੀ ਜਾਂਦੇ ਆ ਕਿ ਇਹਦੇ ਵਿੱਚ ਕੋਈ ਕਿਸੇ ਤਰੀਕੇ ਦੀ ਜਿਹੜੀ ਸੱਚਾਈ ਵੀ ਹੈਗੀ ਆ। ਉਹ ਕਹਿੰਦੇ ਵੀ ਜਿਹੜੇ ਕਾਂਗਰੈਸ਼ਨਲ ਲੀਡਰ ਆਏ ਸੀਗੇ ਮੁਲਾਕਾਤ ਤੋਂ ਪਹਿਲਾਂ, ਸਮਿਟ ਤੋਂ ਪਹਿਲਾਂ ਗੱਲਬਾਤ ਕਰਨ ਦੇ ਲਈ, ਉਹ ਡੀਲ ਬਣਾ ਕੇ ਗਏ ਆ ਮਿਡ ਟਰਮ ਇਲੈਕਸ਼ਨ ਦੇ ਵਿੱਚ ਕਿੱਦਾਂ ਇੰਟਰਫੇਅਰ ਕਰਨਾ ਆ। ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਆ ਉਹ ਰਸ਼ੀਅਨ ਟੈਲੀਵਿਜ਼ਨ ਦੇ ਉੱਤੇ ਜਿਹੜੀਆਂ ਆ ਉਹ ਚੱਲ ਰਹੀਆਂ ਆ ਤੇ ਸਟੇਟ ਰਨ ਆ। ਤੇ ਸਭ ਨੂੰ ਪਤਾ ਵੀ ਰਸ਼ੀਆ ਦੇ ਵਿੱਚ
ਜਿਹੜਾ ਟੀਵੀ ਆ ਕੋਈ ਵੀ ਪੁਤਿਨ ਦੇ ਖਿਲਾਫ ਜਿਹੜਾ ਬੋਲਦਾ ਨਹੀਂ ਆ ਵੈਸੇ ਵੀ ਇਨ ਐਨੀ ਕੇਸ ਜਿਹੜੀ ਉਹ ਚੀਜ਼ ਹੈਗੀ ਆ। ਸੋ ਆਹ ਫਰਕ ਹੈਗਾ ਆ ਜਿਹੜਾ ਰਸ਼ੀਆ ਦੇ ਵਿੱਚ ਤੇ ਅਮਰੀਕਾ 'ਚ। ਆਪਾਂ ਖੁੱਲ੍ਹ ਕੇ ਕਿਸੇ ਦੀ ਵੀ ਜਿਹੜੀ ਆਲੋਚਨਾ ਇੱਥੇ ਅਮਰੀਕਾ ਦੇ ਵਿੱਚ ਕਰਦੇ ਆ, ਜੋ ਕਿ ਮੈਜੋਰਟੀ ਆਫ ਦਾ ਮੀਡੀਆ ਜਿਹੜਾ ਇਸ ਟਾਈਮ ਸਾਡੇ ਰਾਸ਼ਟਰਪਤੀ ਜੀ ਜਿਹੜੀ ਉਹ ਕਰਦੇ ਆ, ਪਰ ਫਿਰ ਵੀ ਜਿਹੜੇ ਆ ਉੱਥੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਟੀਵੀ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਉਹਨਾਂ ਨੂੰ ਆਪਣਾ ਹੀ ਬੰਦਾ ਜਿਹੜਾ ਆ ਉਹ ਆਖੀ ਜਾ ਰਹੇ ਜੀ। ਸੋ ਬਿਲਕੁਲ ਜਾਂਦੇ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਸ਼ਹਿਰ ਆ ਜਿਨ੍ਹਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ। ਬੇਕਰਸਫੀਲਡ ਦੇ ਵਿੱਚ ਕਹਿੰਦੇ ਭਈ ਜੁਲਾਈ 13, 1914 ਨੂੰ ਲਗਭਗ ਕਹਿੰਦੇ ਵੀ 104 ਸਾਲ ਪਹਿਲਾਂ ਇੰਨਾ ਟੈਂਪਰੇਚਰ ਹੋਇਆ ਸੀ ਜਿੰਨਾ ਹੁਣ ਆਹ 2 ਦਿਨਾਂ ਦੇ ਵਿੱਚ ਹੋਇਆ ਹੈਗਾ। ਅਤੇ ਬੇਕਰਫੀਲਡ ਕਰਨ ਕਾਉਂਟੀ ਦੇ ਵਿੱਚ 103 ਤੋਂ ਲੈ ਕੇ 108 ਡਿਗਰੀ ਜਿਹੜਾ ਫਾਰਨਹਾਈਟ ਆ ਉੱਥੇ ਤੱਕ ਟੈਂਪਰੇਚਰ ਨੋਟ ਕੀਤਾ ਗਿਆ। ਫ੍ਰਿਜ਼ਨੋ ਦੇ ਵਿੱਚ ਵੀ ਕਹਿੰਦੇ ਭਈ ਲਗਭਗ 102 ਡਿਗਰੀ ਤੱਕ ਜਿਹੜਾ ਟੈਂਪਰੇਚਰ ਗਿਆ ਹੈਗਾ। ਯੂਬਾ ਸਿਟੀ ਏਰੀਏ 'ਚ ਵੀ 105 ਦੇ ਕਰੀਬ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਬਹੁਤ ਗਰਮੀ ਹੈਗੀ ਆ, ਅਤੇ ਜ਼ਰੂਰਤ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲੋ। ਤੇ ਆਪਣੇ ਐਡਵਰਟਾਈਜ਼ਮੈਂਟ ਵੀ ਚੱਲਦੀ ਰਹਿੰਦੀ ਆ, ਜਿਹੜੇ ਕੰਮ ਵੀ ਕਰਦੇ ਹੈਗੇ ਆ, ਜੇ ਤੁਹਾਨੂੰ ਲੱਗਦਾ ਗਰਮੀ ਤੇ ਤੁਹਾਨੂੰ ਛੁੱਟੀ ਲੈਣੀ ਚਾਹੀਦੀ ਹੈਗੀ ਆ, ਨਹੀਂ ਤਾਂ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ, ਜਿਹੜਾ ਖਾਸ ਕਰਕੇ ਜਿਨ੍ਹਾਂ ਨੇ ਖੇਤਾਂ 'ਚ ਕੰਮ ਵਗੈਰਾ ਕਰਨਾ ਆ ਤੇ ਉਹ ਜਿਹੜੇ ਆ ਇਹਨਾਂ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਜਿਹੜਾ ਗਰਮੀ ਦੇ ਵੇਲੇ ਧਿਆਨ ਰੱਖੋ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।